ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੋਲਟ ਲਾਈਨ ਪ੍ਰੋਗਰਾਮ ਲੈ ਕੇ। ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਇਸ ਸਮੇਂ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਇੱਕ ਵਾਰ ਮੁੜ ਸ਼ੁਰੂ ਹੋਇਆ ਆ, ਕਿਉਂਕਿ ਭਾਰਤ ਸਰਕਾਰ ਨੇ ਪਿਛਲੇ ਕਿਸਾਨ ਸੰਘਰਸ਼ ਦੇ ਵਿੱਚ ਜਿਹੜੇ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਸੀ, ਜਿਨ੍ਹਾਂ ਦੇ ਚੱਲਦੇ ਕਿਸਾਨ ਦਿੱਲੀ ਤੋਂ ਵਾਪਸ ਪੰਜਾਬ ਮੁੜੇ ਸੀ, ਉਹ ਸਾਰੇ ਵਾਅਦਿਆਂ ਤੋਂ ਲਗਭਗ ਭਾਰਤ ਸਰਕਾਰ ਮੁੱਕਰ ਚੁੱਕੀ ਆ ਤੇ ਨਾ ਹੀ ਕਿਸਾਨਾਂ ਦੇ ਕੇਸ ਰੱਦ ਹੋਏ ਨੇ, ਨਾ ਹੀ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਸੀ, ਉਹਨਾਂ ਦਾ ਇਨਸਾਫ਼ ਮਿਲਿਆ ਆ ਤੇ ਨਾ ਹੀ ਜਿਹੜੇ ਕਾਨੂੰਨ ਬਣਾ ਕੇ ਜਾਂ ਜਿਸ ਤਰੀਕੇ ਦੇ ਨਾਲ ਦਖਲ-ਅੰਦਾਜ਼ੀ ਸਰਕਾਰ ਕਰ ਰਹੀ ਸੀ ਕਿਸਾਨ ਨੀਤੀ ਦੇ ਵਿੱਚ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਜਿਵੇਂ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਸੀ, ਉਹ ਵੀ ਸਾਰਾ ਇੱਕ ਟੇਢੇ ਤਰੀਕੇ ਦੇ ਨਾਲ ਜਾਰੀ ਹੈ ਤੇ ਨਾਲ ਹੀ ਜਿਹੜੀ ਐਮਐਸਪੀ ਦੀ ਵੱਡੀ ਡਿਮਾਂਡ ਆ ਕਿਸਾਨਾਂ ਦੀ ਕਿ ਘੱਟੋ-ਘੱਟ ਸਮਰਥਨ ਮੁੱਲ ਦੇ ਉੱਤੇ ਫਸਲਾਂ ਦੀ ਖਰੀਦ ਹੋਵੇ, ਉਹ ਵੀ ਜਿਹੜੀ ਸਰਕਾਰ ਵਾਅਦੇ ਕਰਕੇ ਮੁੱਕਰ ਗਈ ਆ, ਜਿਸ ਦੇ ਚੱਲਦਿਆਂ ਇੱਕ ਵਾਰ ਫੇਰ ਜਿਹੜੇ ਪੰਜਾਬ ਦੇ, ਹਰਿਆਣਾ ਦੇ ਕਿਸਾਨ ਨੇ ਤੇ ਹੋਰ ਸੂਬਿਆਂ ਦੇ ਵੀ ਕਿਸਾਨ ਨੇ, ਉਹ ਸਾਰੇ ਦਿੱਲੀ ਵੱਲ ਨੂੰ ਉਹਨਾਂ ਨੇ ਵਹੀਰਾਂ ਘੱਤੀਆਂ ਸੀ। ਪਰ ਭਾਰਤ ਸਰਕਾਰ ਨੇ ਜਿਸ ਤਰੀਕੇ ਦਾ ਰਵੱਈਆ ਇਸ ਵਾਰ ਫੇਰ ਅਪਣਾਇਆ, ਪੰਜਾਬ ਦੇ ਜਿਹੜੀ ਪੰਜਾਬ ਦੀ ਹੱਦ ਲੱਗਦੀ ਆ, ਖਾਸ ਤੌਰ ਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਹਰਿਆਣੇ ਦੇ ਨਾਲ ਤੇ ਉੱਥੇ ਜਿਸ ਤਰ੍ਹਾਂ ਕਿਸਾਨਾਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਲੀਥਲ ਵੈਪਨ ਯੂਜ਼ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਟੀਅਰ ਗੈਸ ਤੋਂ ਲੈ ਕੇ ਰਬੜ ਦੀਆਂ ਗੋਲੀਆਂ ਤੇ ਉਸ ਤੋਂ ਇਲਾਵਾ ਐਸਐਲਆਰ ਦੀਆਂ ਵੀ ਕੁਝ ਗੋਲੀਆਂ ਜਿਹੜੀਆਂ ਕਿਸਾਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਚਲਾਈਆਂ ਆ, ਜਿਹਦੇ ਵਿੱਚ 100 ਤੋਂ ਵੱਧ ਜਿਹੜੇ ਕਿਸਾਨ ਨੇ ਦੱਸਿਆ ਜਾ ਰਿਹਾ ਕਿ ਜ਼ਖਮੀ ਹੋ ਚੁੱਕੇ ਆ ਤੇ ਇਹ ਜਿਹੜੀਆਂ ਸੱਟਾਂ ਨੇ ਕਿਸਾਨਾਂ ਦੇ ਉਹ ਬੜੀਆਂ ਗੰਭੀਰ ਲੱਗੀਆਂ ਨੇ, ਜਿਹਦਾ ਕਾਫ਼ੀ ਜ਼ਿਆਦਾ ਕਿਉਂਕਿ ਟੀਅਰ ਗੈਸ ਜਿਹੜੇ ਆ ਉਹਦਾ ਅੱਖਾਂ ਦੇ ਉੱਤੇ ਬੜੇ ਲੰਮੇ ਸਮੇਂ ਤੱਕ ਉਸ ਤੇ ਮਾਰੂ ਅਸਰ ਜਿਹੜੇ ਆ ਬੰਦੇ ਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਭਾਰਤ ਸਰਕਾਰ ਦਾ ਅੱਜ ਸਾਰੀ ਦੁਨੀਆ ਦੇਖ ਰਹੀ ਆ ਕਿ ਕਿਵੇਂ ਪੰਜਾਬ ਨੂੰ ਵੱਖ ਕੀਤਾ ਗਿਆ ਆ ਬਾਕੀ ਦੇ ਭਾਰਤ ਨਾਲੋਂ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰ ਹੀਲਾ ਵਰਤਿਆ ਜਾ ਰਿਹਾ, ਵੱਡੇ-ਵੱਡੇ ਜਿਹੜੀਆਂ ਰੋਕਾਂ ਨੇ ਉਹ ਲਾਈਆਂ ਨੇ ਬਾਰਡਰ ਤੇ ਸਭ ਤੋਂ ਖਤਰਨਾਕ ਜਿਹੜਾ ਇਸ ਵਾਰ ਨਵਾਂ ਤਰੀਕਾ ਵਰਤ ਰਹੀ ਆ ਭਾਰਤ ਦੀ ਸਰਕਾਰ, ਉਹ ਡਰੋਨਾਂ ਦੀ ਜਿਵੇਂ ਵਰਤੋਂ ਕੀਤੀ ਜਾ ਰਹੀ ਆ ਤੇ ਡਰੋਨ ਵਰਤੇ ਜਾ ਰਹੇ ਆ ਟੀਅਰ ਗੈਸ ਸੁੱਟਣ ਦੇ ਲਈ ਕਿਸਾਨਾਂ ਦੇ ਉੱਤੇ, ਜਿਹਦੇ ਬਾਰੇ ਸਾਰੀ ਦੁਨੀਆ 'ਚ ਚਰਚਾ ਚੱਲ ਰਹੀ ਆ ਕਿ ਜੇ ਅੱਜ ਟੀਅਰ ਗੈਸ ਸੁੱਟਣ ਦੇ ਲਈ ਡਰੋਨ ਵਰਤੇ ਜਾ ਰਹੇ ਆ ਤਾਂ ਕੱਲ੍ਹ ਜਿਹੜੇ ਹੋਰ ਵੀ ਖਤਰਨਾਕ ਹਥਿਆਰ, ਬੰਬ ਨੇ ਜਿਹੜੇ ਇਹਨਾਂ ਡਰੋਨਾਂ ਦੇ ਨਾਲ ਸੁੱਟੇ ਜਾ ਸਕਦੇ ਆ। ਇਹ ਪਹਿਲੀ ਵਾਰ ਹੋਇਆ ਭਾਰਤ ਦੇ ਵਿੱਚ ਕਿ ਜਿਹੜੇ ਡਰੋਨ ਨੇ ਉਹ ਕਿਸੇ ਪ੍ਰੋਟੈਸਟ ਦੇ ਉੱਤੇ ਇਸ ਤਰ੍ਹਾਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਮੁਲਕ ਦੀਆਂ ਉਹ ਵਰਤ ਰਹੀਆਂ ਹੁਣ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਐਮਨੈਸਟੀ ਇੰਟਰਨੈਸ਼ਨਲ ਨੇ ਅੱਜ ਖਾਸ ਤੌਰ ਤੇ ਆਪਣੀ ਇੱਕ ਰਿਪੋਰਟ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਐਮਨੈਸਟੀ ਨੇ ਇਹ ਗੱਲ ਕਹੀ ਹੈ ਕਿ ਟੀਅਰ ਗੈਸ ਗ੍ਰੇਨੇਡਸ should not be dispensed through drones as they may expose protesters to excessive quantities of chemicals and cause panic and disorientation and prevent protesters from identifying the best route to disperse। ਤੇ ਇਹ ਜਿਹੜਾ ਮਤਲਬ ਕਿ ਡਰੋਨਾਂ ਨੂੰ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਵਰਤ ਰਹੀ ਆ, ਉਹਦੇ ਤੇ ਅੱਜ ਸਾਰੀ ਦੁਨੀਆ ਦੀ ਨਿਗਾਹ ਆ ਤੇ ਕਾਫ਼ੀ ਜ਼ਿਆਦਾ ਕੰਡੈਮਨੇਸ਼ਨ ਹੋ ਰਹੀ ਆ ਕਿਸਾਨਾਂ ਦੇ ਉੱਤੇ, ਸ਼ਾਂਤਮਈ ਪ੍ਰੋਟੈਸਟ ਦੇ ਉੱਤੇ ਇਸ ਤਰ੍ਹਾਂ ਡਰੋਨਾਂ ਦੀ ਵਰਤੋਂ ਕਰਕੇ। ਹਾਲਾਂਕਿ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਲਗਾਤਾਰ, ਜਿਵੇਂ ਪੰਜਾਬ ਦਾ ਸੁਭਾਅ ਆ ਪੰਜਾਬ ਦੇ ਨੌਜਵਾਨਾਂ ਦਾ, ਇਹ ਵੀ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਕਿਵੇਂ ਕਿਸਾਨਾਂ ਨੇ ਫਿਰ ਜਿਹੜੇ ਪਤੰਗ ਆ ਉਹਨਾਂ ਨੂੰ ਵਰਤ ਕੇ ਤੇ ਡਰੋਨ ਸੁੱਟੇ ਨੇ ਕੁਛ ਤੇ ਡਰੋਨਾਂ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਆ, ਆਪਣੇ ਬਚਾਅ ਦੀ ਕੋਸ਼ਿਸ਼ ਕਰ ਰਹੇ ਆ। ਇਸ ਸਾਰੇ ਮਸਲੇ ਬਾਰੇ ਕਿ ਕਿਵੇਂ ਇਹ ਵੱਡੇ ਪੱਧਰ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਭਾਰਤ ਸਰਕਾਰ ਵੱਲੋਂ ਤੇ ਜਿਹੜਾ ਕਾਨੂੰਨੀ ਨੁਕਤਾ ਨਿਗਾਹ ਆ ਇਸ ਸਾਰੇ ਮਾਮਲੇ ਤੇ, ਉਹਦੇ ਬਾਰੇ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ। ਬੜੀ ਅਹਿਮ ਗੱਲਬਾਤ ਰਹੇਗੀ ਤੇ ਸਾਡੇ ਨਾਲ ਮੌਜੂਦ ਰਹਿਣਗੇ ਵੋਇਸਿਸ ਫॉर ਫਰੀडम ਦੇ ਲੀਗਲ ਕਾਉਂਸਲ ਗੁਰਮੋਹਨਪ੍ਰੀਤ ਸਿੰਘ। ਗੁਰਮੋਹਨਪ੍ਰੀਤ ਸਿੰਘ ਬਾਰੇ ਮੈਂ ਦੱਸ ਦਿਆਂ ਕਿ ਗੁਰਮੋਹਨਪ੍ਰੀਤ ਸਿੰਘ ਉਹੀ ਵਕੀਲ ਨੇ, ਨੌਜਵਾਨ ਵਕੀਲ ਨੇ, ਜਿਨ੍ਹਾਂ ਨੇ ਕਿ ਜਦੋਂ ਪਿਛਲੀ ਵਾਰ ਕਿਸਾਨ ਸੰਘਰਸ਼ ਚੱਲ ਰਿਹਾ ਸੀ ਤਾਂ ਉਦੋਂ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਂਟਰ ਫॉर ਹਿਊਮਨ ਰਾਈਟਸ ਆ, ਉਸ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਲੈਟਰ ਲਿਖੀ ਸੀ, ਜਿਸ ਤੋਂ ਬਾਅਦ ਕਾਫ਼ੀ ਵੱਡੇ ਪੱਧਰ ਦੇ ਉੱਤੇ ਜਿਹੜੀ ਸ਼ਮੂਲੀਅਤ ਆ ਜਾਂ ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਨੇ ਜਿਹੜੀ ਸੁਪਰੀਮ ਕੋਰਟ ਆ ਉਹਨੇ ਉਹਦੇ ਤੇ ਕਾਰਵਾਈ ਵੀ ਕੀਤੀ ਸੀ ਤੇ ਜਿਹਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਜਾਂ ਜਿਵੇਂ ਸੜਕਾਂ ਰੋਕ ਕੇ ਕਿਸਾਨਾਂ ਦੇ ਉੱਤੇ ਜਿਹੜਾ ਜ਼ਬਰ ਢਾਇਆ ਜਾ ਰਿਹਾ ਸੀ ਸਰਕਾਰ ਵੱਲੋਂ, ਉਹਦਾ ਜ਼ਿਕਰ ਸੀ ਤੇ ਉਸ ਤੋਂ ਇਲਾਵਾ ਜਿਹੜੀਆਂ ਲੈਟਰਸ ਨੇ ਯੂਨਾਈਟਿਡ ਨੇਸ਼ਨਸ ਤੱਕ ਵੀ ਗੁਰਮਨਪ੍ਰੀਤ ਸਿੰਘ ਹੋਰਾਂ ਵੱਲੋਂ ਲਿਖੀਆਂ ਗਈਆਂ, ਜਿਹੜੇ ਸਾਰੀਆਂ ਵਾਇਲੇਸ਼ਨਸ ਫਾਰਮਰ ਐਜੀਟੇਸ਼ਨ ਦੇ ਦੌਰਾਨ ਸਰਕਾਰ ਕਰ ਰਹੀ ਸੀ ਤੇ ਉਹਦੇ ਤੇ ਇੱਥੋਂ ਤੱਕ ਵੀ ਫਿਰ ਜਿਹੜੇ ਉਹ ਡਾਕੂਮੈਂਟਸ ਨੇ ਉਹਨਾਂ ਨੂੰ ਫ੍ਰੈਂਚ ਦੇ ਵਿੱਚ ਟਰਾਂਸਲੇਟ ਕਰਕੇ ਬਾਹਰਲੇ ਮੁਲਕਾਂ ਵਿੱਚ ਖਾਸ ਤੌਰ ਤੇ ਕੈਨੇਡਾ ਦੇ ਵਿੱਚ
ਜਿਹੜੀਆਂ ਇੱਥੋਂ ਦੀਆਂ ਅਥਾਰਟੀਜ਼ ਨੇ ਉਹਨਾਂ ਤੱਕ ਉਹ ਸਾਰੀ ਗੱਲਬਾਤ ਨੂੰ ਪਹੁੰਚਾਇਆ ਗਿਆ ਤੇ ਬੜੀ ਡਿਟੇਲਡ ਜਾਣਕਾਰੀ ਸੀ ਉਹਨਾਂ ਸਾਰੇ ਲੈਟਰਸ ਦੇ ਵਿੱਚ। ਤੇ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਗੁਰਮੋਹਨਪ੍ਰੀਤ ਸਿੰਘ ਜਿੱਥੇ ਐਡਵੋਕੇਟ ਨੇ, ਹਿਊਮਨ ਰਾਈਟਸ ਐਕਟਿਵਿਸਟ ਨੇ, ਉੱਥੇ ਜਿਹੜਾ ਕਿਸਾਨ ਸੰਘਰਸ਼ ਆ ਜਾਂ ਫਿਰ ਪੰਜਾਬ ਦੇ ਵਿੱਚ ਜਿੱਥੇ ਵੀ ਸਿੱਖ ਐਕਟਿਵਿਜ਼ਮ ਹੁੰਦਾ ਆ, ਵੌਇਸ ਫॉर ਫਰੀडम ਨੂੰ ਰਿਪਰੈਜ਼ੈਂਟ ਕਰਦੇ ਆ, ਉਹਦੇ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਏ ਨੇ। ਤੇ ਇਹਨਾਂ ਨੇ ਬੜੀ ਡਿਟੇਲਡ ਰਿਪੋਰਟਸ ਜਿਹੜੀਆਂ ਨੇ ਇਹ ਬਣਾਈਆਂ ਨੇ ਸਾਰੇ ਇਹਨਾਂ ਵਾਇਲੇਸ਼ਨਸ ਬਾਰੇ, ਤੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਤੇ ਅਸੀਂ ਜਿਹੜਾ ਮੌਜੂਦਾ ਜੋ ਤਰੀਕਾਕਾਰ ਸਰਕਾਰ ਵਰਤ ਰਹੀ ਆ ਖਾਸ ਤੌਰ ਤੇ ਡਰੋਨਸ ਨੂੰ ਲੈ ਕੇ ਉਹਦੇ ਬਾਰੇ, ਤੇ ਜੋ ਜਿਸ ਤਰ੍ਹਾਂ ਦਾ ਜ਼ਬਰ ਕੀਤਾ ਜਾ ਰਿਹਾ ਇਸ ਵਾਰ ਫਿਰ ਕਿਸਾਨਾਂ ਦੇ ਉੱਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਮੈਂ ਗੁਰਮੋਹਨਪ੍ਰੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰਮੋਹਨਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹੀ ਆ ਕਿ ਤੁਸੀਂ ਲਗਾਤਾਰ ਜਿਹੜਾ ਪਿਛਲਾ ਕਿਸਾਨ ਸੰਘਰਸ਼ ਸੀ ਉਸ ਸਮੇਂ ਤੋਂ ਹੀ ਜਿਹੜਾ ਸਰਕਾਰੀ ਜ਼ਬਰ ਆ, ਜਿਹੜੀ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਨੇ, ਉਸ ਮਸਲੇ ਨੂੰ ਕਾਫੀ ਸੰਜੀਦਾ ਢੰਗ ਦੇ ਨਾਲ ਤੇ ਕਾਫੀ ਸਹੀ ਤਰੀਕੇ ਦੇ ਨਾਲ ਚੁੱਕਦੇ ਰਹੇ ਹੋ ਵੱਡੇ ਪੱਧਰ ਤੇ। ਤੇ ਇਸ ਵਾਰ ਤੋਂ ਹੁਣ ਅਸੀਂ ਗੱਲ ਸ਼ੁਰੂ ਕਰਦੇ ਹਾਂ ਕਿ ਜਿਹੜੀ ਹੁਣ ਸਥਿਤੀ ਬਣੀ ਆ ਸ਼ੰਭੂ ਬਾਰਡਰ ਤੇ ਖਾਸ ਕਰਕੇ, ਜਿਵੇਂ ਸਰਕਾਰ ਡਰੋਨਸ ਨੂੰ ਯੂਜ਼ ਕਰ ਰਹੀ ਆ, ਤਾਂ ਡਰੋਨਸ ਨੂੰ ਇਸ ਤਰੀਕੇ ਦੇ ਨਾਲ ਟੀਅਰ ਗੈਸ ਸੁੱਟਣ ਵਾਸਤੇ ਯੂਜ਼ ਕਰਨਾ, ਤਾਂ ਤੁਸੀਂ ਕਿਵੇਂ ਸਮਝਦੇ ਹੋ ਵੀ ਭਾਰਤੀ ਕਾਨੂੰਨ ਦੇ ਮੁਤਾਬਕ ਹੋਵੇ, ਚਾਹੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਹੋਵੇ, ਹਿਊਮਨ ਰਾਈਟਸ ਦੀ ਧਾਰਨਾਵਾਂ ਦੇ ਮੁਤਾਬਕ ਹੋਵੇ, ਇਹ ਕਿੰਨਾ ਕੁ ਜਾਇਜ਼ ਆ ਜਾਂ ਨਜਾਇਜ਼? ਤੁਸੀਂ ਦੇਖੋ ਜੇ ਰੈਸ਼ਨਲ ਦੇਖੀਏ ਡਰੋਨਸ ਨੂੰ ਯੂਜ਼ ਕਰਨ ਦਾ, ਤੇ ਅੱਜ ਦੀ ਡੇਟ ਦੇ ਵਿੱਚ ਥਰਡ ਵਰਲਡ ਕੰਟਰੀਜ਼ ਨੇ ਜਿਹੜੀਆਂ ਇੰਡੀਆ ਵਰਗੀਆਂ, ਜਿੱਥੇ ਸੋਕੇ ਦੀ ਪ੍ਰੋਬਲਮ ਆ, ਇਰੀਗੇਸ਼ਨ ਵਾਸਤੇ ਤਾਂ ਇਹਨੂੰ ਯੂਜ਼ ਕੀਤਾ ਜਾ ਸਕਦਾ। ਜਿੱਥੇ ਬਾਹਰ ਦੇ ਕਿਸੇ ਦੁਸ਼ਮਣ ਦੇਸ਼ ਦੇ ਨਾਲ ਇਹ ਗੱਲ ਕਰੀਏ ਵੀ ਇੰਡੀਆ ਦਾ ਕੋਈ ਚਾਈਨਾ ਦੀ ਸਰਹੱਦ ਲੱਗਦੀ ਹੈ, ਪਾਕਿਸਤਾਨ ਦੀ ਸਰਹੱਦ ਲੱਗਦੀ ਆ, ਉੱਥੇ ਤਾਂ ਇਹਨੂੰ ਯੂਜ਼ ਕੀਤਾ ਜਾ ਸਕਦਾ। ਜਿੱਥੇ ਅੱਜ ਦੀ ਡੇਟ ਦੇ ਵਿੱਚ ਐਡਵਾਂਸ ਸਟੇਜਿਸ ਤੇ ਅਸੀਂ ਦੇਖਦੇ ਹਾਂ ਕਿ ਜਿੰਨਾ ਇੰਡੀਆ ਦਾ ਇੱਕ ਰਿਚ ਕਲਚਰਲ ਹੈਰੀਟੇਜ ਆ, ਠੀਕ ਹੈ, ਲੈਂਡਸਕੇਪਸ ਨੇ ਜਿੰਨੇ ਵਧੀਆ, ਅਨੇਕਤਾ ਮੇ ਏਕਤਾ ਦਾ ਜਿਹੜਾ ਇਹਨਾਂ ਦਾ ਲੋਗੋ ਸੀਗਾ, ਜਿਹਨੂੰ ਇਹ ਬਦਲ ਕੇ ਸਾਰਾ ਕੁਝ ਹੁਣ ਇੱਕੋ ਹੀ ਭਗਵੇ ਰੰਗ ਦੇ ਵਿੱਚ ਰੰਗ ਦੇਣਾ ਚਾਹੁੰਦੇ ਆ, ਠੀਕ ਹੈ ਜੀ। ਉੱਥੇ ਡਰੋਨਸ ਆਮ ਲੋਕਾਂ ਦੇ ਉੱਤੇ ਯੂਜ਼ ਕਰਨੇ, ਤੇ ਉਹ ਵੀ ਇਸ ਤਰੀਕੇ ਦੇ ਨਾਲ ਯੂਜ਼ ਕਰਨੇ। ਦੇਖੋ ਪਿਛਲੀ ਵਾਰ ਜਿਹੜੀ ਲਿਟੀਗੇਸ਼ਨ ਸੀਗੀ, ਪਹਿਲੀ ਅਸੀਂ ਫਾਈਲ ਕੀਤੀ ਸੀ 2 ਦਸੰਬਰ 2020 ਨੂੰ, ਠੀਕ ਹੈ ਜੀ। ਦੂਜੀ ਅਸੀਂ ਫਾਈਲ ਕੀਤੀ ਸੀ 21 ਜਨਵਰੀ 2021 ਨੂੰ। ਪਿਛਲੀ ਵਾਰ ਦੀਆਂ ਚੀਜ਼ਾਂ ਦੇ ਵਿੱਚ ਤੇ ਹੁਣ ਦੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਸੇਮ ਹੈ, ਉਦੋਂ ਵੀ ਐਕਸਪਾਇਰੀ ਡੇਟ ਦੇ ਟੀਅਰ ਸ਼ੈਲ ਜਿਹੜੇ ਆ ਉਹ ਵਰਤੇ ਗਏ ਸੀ, ਹੁਣ ਵੀ ਐਕਸਪਾਇਰੀ ਡੇਟ ਦੇ ਜਿਹੜੇ ਟੀਅਰ ਸ਼ੈਲ ਆ ਉਹ ਵਰਤੇ ਗਏ ਆ। ਮਤਲਬ ਐਕਸਪਾਇਰੀ ਡੇਟ ਦੇ ਟੀਅਰ ਸ਼ੈਲਸ ਨੂੰ ਵਰਤਣ ਦੇ ਲਈ ਐਡਵਾਂਸਡ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ, ਪਰ ਜਿਨ੍ਹਾਂ ਦੇ ਉੱਤੇ ਤੁਸੀਂ ਟੀਅਰ ਸ਼ੈਲ ਮਾਰ ਰਹੇ ਹੋ, ਕਹਿਣ ਦੀ ਭਾਵ ਹੈ ਵੀ ਟੈਕਨੋਲੋਜੀ ਐਡਵਾਂਸ ਕਰ ਲਈ। ਜਿਹੜੇ ਕਿਸਾਨ ਨੇ, ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਕਿਸੇ ਲੈਬ ਰੈਟ ਦੇ ਉੱਤੇ ਕੋਈ ਐਕਸਪੈਰੀਮੈਂਟ ਹੁੰਦਾ, ਉਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਇਸ ਵਾਰ ਕੱਲੇ ਟੀਅਰ ਸ਼ੈਲ ਹੀ ਨਹੀਂ ਵਰਤੇ ਜਾ ਰਹੇ। ਕਈਆਂ ਨੇ ਦਿਖਾਇਆ ਕਿ ਖੋਖੇ ਵੀ ਰੋਂਦਾਂ ਦੇ ਮਿਲੇ ਆ, ਜਿਵੇਂ ਤੁਸੀਂ ਦੱਸਿਆ ਐਸਐਲਆਰਾਂ ਦੇ। ਤੇ ਇਹ ਸਾਰਾ ਕੁਝ ਹੈਰਾਨੀ ਦੀ ਗੱਲ ਇਸ ਲਈ ਹੈ ਕਿ ਪਹਿਲਾਂ ਤਾਂ ਆਪਣੀ ਪਬਲਿਕ ਪ੍ਰਾਪਰਟੀ ਸਰਕਾਰ ਖੁਦ ਡੈਮੇਜ ਕਰ ਰਹੀ ਹੈ। ਆਮ ਤੌਰ ਤੇ ਜੇ ਇਹ ਪਬਲਿਕ ਪ੍ਰਾਪਰਟੀ ਕੋਈ ਨੌਜਵਾਨ ਡੈਮੇਜ ਕਰਦਾ ਹੈ ਤੇ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੀ ਕੱਲੀ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਨ ਦੀਆਂ ਸਜ਼ਾਵਾਂ ਨੇ, ਪ੍ਰਾਵਧਾਨ ਨੇ। ਆਈਪੀਸੀ ਦੀ ਦਫਾ ਆ 425 ਮਿਸਚੀਫ, ਤੇ ਉਹਦੇ ਵਿੱਚ ਅੱਗੇ ਪਬਲਿਕ ਪ੍ਰਾਪਰਟੀ ਆ ਜਾਂਦੀ, 1984 ਦਾ ਕਾਨੂੰਨ ਆ ਇਹਦੇ ਉੱਤੇ। ਫਿਰ ਦੂਜੀ ਗੱਲ, ਚੈਪਟਰ 16 ਦੇਖੋ ਜੇ ਤੁਸੀਂ ਆਈਪੀਸੀ ਦਾ, ਚੈਪਟਰ ਦਾ ਨਾਮ ਹੀ ਆ ਆਫ ਆਫੈਂਸਿਸ ਅਫੈਕਟਿੰਗ ਹਿਊਮਨ ਬੋਡੀ। ਹੁਣ ਜਿਵੇਂ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ, ਰਾਈਟ ਟੂ ਲਾਈਫ ਜਿਹੜੀ ਹੈ, ਸ਼ਰੇਆਮ ਇੱਥੇ ਰਾਈਟ ਟੂ ਲਾਈਫ ਜਿਹੜੀ ਹੈ ਉਹਨੂੰ ਐਬ੍ਰਿਜ ਕੌਣ ਕਰ ਰਿਹਾ, ਉਹਨੂੰ ਸ਼ਾਰਟਨ ਕੌਣ ਕਰ ਰਿਹਾ, ਉਹਦੇ ਪਰ ਖੱਚੇ ਕੌਣ ਉਡਾ ਰਿਹਾ? ਸਟੇਟ ਇਟਸੈਲਫ। ਕੀ ਹੋ ਰਿਹਾ ਇਹਦੇ ਵਿੱਚ? ਕਿਸੇ ਦੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜੇ ਜ਼ਖਮੀ ਨੇ ਕਿਸਾਨ, ਇਹ ਪਹਿਲੀ ਵਾਰ ਨਹੀਂ ਹੋ ਰਿਹਾ। ਜੇ ਤੁਸੀਂ ਉਹ ਪੁਰਾਣਾ ਸਾਗਾ ਦੇਖੋ, ਕਿਉਂਕਿ ਜਦੋਂ ਅਸੀਂ ਲੈਟਰ ਲਿਖੀ ਸੀ ਜੁਡੀਸ਼ਰੀ ਨੂੰ, ਤੇ ਅਸੀਂ ਉਹਦਾ ਜਿਹੜਾ ਸਬਜੈਕਟ ਹੈ ਉਹ ਲਿਖਿਆ ਸੀਗਾ ਓਪਨ ਲੈਟਰ, ਠੀਕ ਹੈ, ਤਾਂ ਕਿ ਲੋਕਾਂ ਤੱਕ ਆਮ ਪਹੁੰਚ ਸਕੇ, ਠੀਕ ਹੈ। ਤੇ ਉਹਦੇ ਵਿੱਚ ਜਿਹੜਾ ਸਾਡਾ ਪ੍ਰੋਟੈਸਟ ਸੀ, ਉਹਦੇ ਵਿੱਚ ਅਸੀਂ ਇੱਕ ਚੀਜ਼ ਲਿਖੀ ਸੀ ਜੁਡੀਸ਼ਰੀ ਵਾਸਤੇ, a hope of cauterization to the festers spawned by callous and indifferent attitude of the government of India
and even illegitimate and unconstitutional use of power। ਤੁਸੀਂ ਦੇਖੋ ਅੱਜ ਵੀ ਕਿਸਾਨਾਂ ਦੇ ਜ਼ਖਮ ਉੱਥੇ ਨੇ, ਮਲਮ ਉਹਨਾਂ ਦੇ ਉੱਤੇ ਨਹੀਂ ਲੱਗੀ ਜਿਵੇਂ ਲੱਗਣੀ ਚਾਹੀਦੀ ਸੀ। ਈਵਨ ਕਿ ਸੁਪਰੀਮ ਕੋਰਟ ਨੇ ਆਪਣੀਆਂ ਲੇਟਰ ਜਜਮੈਂਟਸ ਦੇ ਵਿੱਚ ਕੁਝ ਚੀਜ਼ਾਂ ਆਖੀਆਂ, ਜਿਹਦੇ ਵਿੱਚੋਂ ਸੀ ਕਿ ਮੇਕ ਸ਼ੋਰ ਆਵਰ ਹੈਂਡ ਸ਼ੁਡ ਨਾਟ ਬੀ ਬਲੱਡ ਕੋਟਡ, ਕਿ ਸਾਡੇ ਹੱਥ ਖੂਨ ਦੇ ਨਾਲ ਨਹੀਂ ਰੰਗੇ ਜਾਣੇ ਚਾਹੀਦੇ। ਪਰ ਜੇ ਤੁਸੀਂ ਹੈਰਾਨੀ ਦੇਖੋ, ਅਸੀਂ ਲਿਖਿਆ ਲੈਟਰ ਦੇ ਵਿੱਚ ਕਿ ਜਦੋਂ ਅਸੀਂ ਪਹਿਲੀ ਵਾਰ ਲੈਟਰ ਲਿਖ ਰਹੇ ਸੀਗੇ ਉਦੋਂ ਡਿਸੀਜ਼ਡ ਫਾਰਮਰ 2 ਡਿਜਿਟ ਸੀਗੇ। ਜਦੋਂ ਅਸੀਂ 2 ਦਸੰਬਰ ਤੋਂ ਬਾਅਦ 21 ਜਨਵਰੀ 2021, ਮਹਿਜ਼ ਤੁਸੀਂ ਲਾ ਕੇ ਚੱਲੋ ਕਿ ਦਸੰਬਰ ਤੇ ਜਨਵਰੀ ਤਕਰੀਬਨ 50 ਦਿਨਾਂ ਦੇ ਵਕਫੇ ਦੇ ਵਿੱਚ ਡਬਲ ਡਿਜਿਟ ਤੋਂ ਟ੍ਰਿਪਲ ਡਿਜਿਟ ਹੋ ਗਏ। ਤੇ ਇਹ ਜੇ ਅਸੀਂ ਆંકੜਾ ਹੁਣ ਗਿਣੀਏ 800 ਦੇ ਅਰਾਊਂਡ ਜਿਹੜੀਆਂ ਮੌਤਾਂ ਨੇ, ਇਹ ਮੌਤਾਂ ਨਹੀਂ ਹੈਗੀਆਂ, ਇਹ ਸ਼ਹਾਦਤਾਂ ਨੇ। ਠੀਕ ਹੈ। ਤੇ ਦੂਜੀ ਗੱਲ ਹੈ, ਜੇ ਲਾਅ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਇਹ ਪਲੈਨਡ ਮਰਡਰਸ ਨੇ ਐਟ ਦੀ ਸਟੇਕ ਐਂਡ ਹੈਂਡ ਆਫ ਗਵਰਨਮੈਂਟ। ਕਿਉਂ? ਕਿਉਂਕਿ ਜੇ ਇਹ ਹਾਲਾਤ ਸਰਕਾਰਾਂ ਪੈਦਾ ਨਾ ਕਰਦੀਆਂ, ਇਹ ਲੋਕਾਂ ਦੀ ਰਿਜ਼ੈਂਟਮੈਂਟ ਜਿਹੜੀ ਸੀ ਪੀਸਫੁਲ ਜਿਹੜੀ ਸੀਗੀ, ਜੇ ਇਹਨੂੰ ਸੁਣਿਆ ਜਾਂਦਾ, ਜੇ ਕੰਟਰੀ ਦੇ ਵਿੱਚ ਕ੍ਰੋਨੀ ਕੈਪੀਟਲਿਜ਼ਮ ਜਿਹਨੂੰ ਅਸੀਂ ਕਹਿੰਦੇ ਆ ਪੂੰਜੀਵਾਦੀ ਸਰਕਾਰਾਂ, ਜੇ ਇਹਨਾਂ ਦੇ ਹਰ ਇੱਕ ਸਿਸਟਮ ਦੇ ਦੇਖੋ ਕੁਝ ਬਿਗ ਡੈਡੀਜ਼ ਹੁੰਦੇ ਆ ਜਿਹੜੇ ਸਰਕਾਰਾਂ ਨੂੰ ਚਲਾਉਂਦੇ ਆ। ਸਰਕਾਰਾਂ ਨੂੰ ਕਿਸਾਨ ਜਾਂ ਜਿਹੜੇ ਲੇਬਰ ਵਰਗ ਆ ਇਹ ਸਿਰਫ ਔਰ ਸਿਰਫ ਵੋਟਾਂ ਵੇਲੇ ਯਾਦ ਆਉਂਦਾ। ਇਹ ਸਾਰੀਆਂ ਚੀਜ਼ਾਂ ਜੇ ਪ੍ਰੋਪਰ ਨਾ ਹੁੰਦੀਆਂ, ਦੇਖੋ ਅਸੀਂ ਇਸ ਵੇਲੇ ਇੰਨੀ ਕੁ ਬੇਸਿਕ ਚੀਜ਼ ਤੇ ਖੜੇ ਹੋ ਗਏ ਆ ਕਿ ਹੈਰਾਨੀ ਦਾ ਮੰਜ਼ਰ ਸਾਡੇ ਅੱਗੇ ਹੈ ਕਿ ਇਹ ਸਰਕਾਰਾਂ ਜਿਸ ਇੰਸਟੀਟਿਊਸ਼ਨ ਦੀ ਫਾਰਮੂਲੇਸ਼ਨ ਲੋਕਾਂ ਵਾਸਤੇ ਹੁੰਦੀ ਹੈ, ਇੰਡੀਆ ਨੂੰ ਕਿਹਾ ਜਾਂਦਾ ਕਿ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹੈ। ਠੀਕ ਹੈ ਜੀ। ਜੇ ਲਾਰਜੈਸਟ ਡੈਮੋਕ੍ਰੇਸੀ ਇਸ ਤਰੀਕੇ ਦੇ ਨਾਲ ਡਰੋਨ ਦੇ ਨਾਲ ਐਕਸਪਾਇਰੀ ਡੇਟ ਦੇ ਟੀਅਰ ਸ਼ੈਲ ਬਣ ਕੇ ਆਪਣੇ ਲੋਕਾਂ ਤੇ ਮਾਰ ਰਹੀ ਹੈ, ਤੇ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਅਸੀਂ ਕੀ ਸਿੰਬਲ ਦਿੰਦੇ ਆ? ਫਿਰ ਸਾਡੇ ਵਿੱਚ ਤੇ ਜਿਹੜੇ ਮਿਲਟਰੀ ਜੁੰਟਾ ਰਿਜੀਮਸ ਨੇ ਜਿਨ੍ਹਾਂ ਨੂੰ ਅਸੀਂ ਨਿੰਦਦੇ ਆ ਸਾਡੇ ਕੰਟਰੀ ਦੇ ਆਲੇ ਦੁਆਲੇ, ਉਹਨਾਂ ਦੇ ਵਿੱਚ ਕੋਈ ਫਰਕ ਤਾਂ ਨਹੀਂ ਰਹਿ ਜਾਂਦਾ। ਬਿਲਕੁਲ ਗੁਰਮਨਪ੍ਰੀਤ ਸਿੰਘ ਜੀ, ਤੁਸੀਂ ਜਿਵੇਂ ਗੱਲ ਕੀਤੀ ਆ ਵੀ ਜਿਹੜੀ ਐਕਸਪਾਇਰਡ ਟੀਅਰ ਗੈਸ ਸ਼ੈਲ ਆ ਉਹ ਵਰਤੇ ਜਾ ਰਹੇ ਆ। ਇੱਕ ਤਾਂ ਉਹ ਟੀਅਰ ਗੈਸ ਸ਼ੈਲ ਇਸ ਤਰੀਕੇ ਨਾਲ ਵਰਤਣੀ ਇੱਕ ਵਿਚਾਰ ਆ ਰਿਹਾ ਵੀ ਉਹ ਗਲਤ ਨੇ, ਪਰ ਉਹ ਐਕਸਪਾਇਰਡ ਵਰਤਣੇ ਕਿਉਂਕਿ ਕੈਮੀਕਲ ਯੂਜ਼ ਹੁੰਦਾ ਉਹਨਾਂ ਦੇ ਵਿੱਚ, ਐਕਸਪਾਇਰਡ ਕੈਮੀਕਲ ਨੂੰ ਯੂਜ਼ ਕਰਨਾ ਤਾਂ ਉਹ ਆਪਣੇ ਆਪ ਦੇ ਵਿੱਚ ਹੋਰ ਖਤਰਨਾਕ ਹੋ ਜਾਂਦਾ। ਤੇ ਜਿਹੜੀ ਹੁਣ ਤੱਕ ਦਾ ਡਾਟਾ ਸਾਹਮਣੇ ਆਇਆ ਆ ਪੁਲਿਸ ਅਫੀਸ਼ੀਅਲ ਜਿਹੜੇ ਆ ਉਹਨਾਂ ਦੇ ਸੋਰਸਿਸ ਤੋਂ ਕਿ 4500 ਤੋਂ ਵੱਧ ਜਿਹੜਾ ਟੀਅਰ ਗੈਸ ਸ਼ੈਲ ਆ ਉਹ 6 ਘੰਟਿਆਂ ਦੇ ਵਿੱਚ ਯੂਜ਼ ਕੀਤਾ ਗਿਆ। ਤੇ ਹੁਣ ਤਾਂ ਕਾਫੀ ਸਮਾਂ ਹੋ ਚੁੱਕਿਆ ਵੀ ਜਦੋਂ ਤੱਕ ਇਹ ਰਿਪੋਰਟ ਸਾਡੇ ਕੋਲ ਆਈ ਸੀ, ਤੇ ਮਤਲਬ ਇੰਨੇ ਵੱਡੇ ਪੱਧਰ ਤੇ ਜਿਹੜੇ ਟੀਅਰ ਗੈਸ ਸ਼ੈਲ ਆ ਉਹ ਯੂਜ਼ ਕਰ ਰਹੀ ਆ ਉੱਥੇ ਪੁਲਿਸ ਆ ਜਿਹੜੀ, ਤਾਂ ਉਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ, ਤਾਂ ਕੀ ਇਹਦੇ ਤੇ ਕੋਈ ਲੀਗਲ ਕਾਰਵਾਈ? ਇੱਕ ਤਾਂ ਐਕਸਪਾਇਰੀ ਵਾਲਾ ਜਿਹੜਾ ਫੈਕਟਰ ਆ ਵੀ ਐਕਸਪਾਇਰਡ ਟੀਅਰ ਗੈਸ ਸ਼ੈਲ ਯੂਜ਼ ਕਰ ਰਹੇ ਆ, ਤੇ ਦੂਜੇ ਪਾਸੇ ਅੱਜ ਦੁਨੀਆ ਦੇ ਵਿੱਚ ਡਿਬੇਟ ਹੋ ਰਹੀ ਆ ਵੀ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦੇ ਉੱਤੇ ਜਦੋਂ ਸਰਕਾਰਾਂ ਡਰੋਨਸ ਨੂੰ ਮਹਿਜ਼ ਸਰਵੇਲੈਂਸ ਵਾਸਤੇ ਵੀ ਯੂਜ਼ ਕਰਦੀਆਂ ਨੇ ਤਾਂ ਵੀ ਜਿਹੜਾ ਆ ਉਹਦੇ ਤੇ ਸਵਾਲ ਖੜੇ ਹੋ ਰਹੇ ਆ। ਪਰ ਇੰਡੀਆ ਜਿਹੜਾ ਦੁਨੀਆ ਦੀ ਇੱਕ ਵੱਡੀ ਡੈਮੋਕ੍ਰੇਸੀ ਆਪਣੇ ਆਪ ਨੂੰ ਅਖਵਾਉਂਦਾ, ਉੱਥੇ ਤਾਂ ਜਿਹੜੇ ਡਰੋਨਸ ਆ ਉਹ ਪ੍ਰੋਟੈਸਟਰ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਉਹ ਮਤਲਬ ਟੀਅਰ ਗੈਸ ਸ਼ੈਲ ਸੁੱਟਣ ਲਈ ਯੂਜ਼ ਕੀਤੇ ਜਾ ਰਹੇ ਆ। ਤਾਂ ਜਿੱਦਾਂ ਤੁਸੀਂ ਪਿਛਲੀ ਵਾਰ ਜਿਹੜੇ ਇਹ ਸਾਰੇ ਮੁੱਦੇ ਸੀ ਇਹਨਾਂ ਨੂੰ ਚੁੱਕਿਆ ਸੀ ਯੂਨਾਈਟਿਡ ਨੇਸ਼ਨਸ ਤੱਕ ਵੀ, ਤਾਂ ਇਸ ਵਾਰ ਹੁਣ ਕੀ ਇਹਦੇ ਨਾਲ ਹੋਰ ਜਿਹੜਾ ਸਟਰੋਂਗ ਹੁੰਦਾ ਆ ਕੇਸ ਕਿ ਜਿਹੜਾ ਇੰਡੀਆ ਨੇ ਜਿਵੇਂ ਟੀਅਰ ਗੈਸ ਸ਼ੈਲ ਯੂਜ਼ ਕੀਤੇ ਆ ਤੁਸੀਂ ਇੰਟਰਨੈਸ਼ਨਲ ਪਲੇਟਫਾਰਮਸ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਕੀ ਇਹਦੇ ਤੇ ਕੋਈ ਕਾਰਵਾਈ ਹੋ ਸਕਦੀ ਆ ਵੀ ਜਿਸ ਤਰੀਕੇ ਦੇ ਨਾਲ ਡਰੋਨਸ ਨੂੰ ਯੂਜ਼ ਕੀਤਾ ਗਿਆ ਟੀਅਰ ਗੈਸ ਸ਼ੈਲ ਸੁੱਟਣ ਦੇ ਲਈ? ਤੁਸੀਂ ਦੇਖੋ ਇੱਕ ਗੱਲ ਦੇ ਉੱਤੇ ਨਾ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ। ਤੇ ਦੇਖੋ ਅਸੀਂ ਆਪਣੇ ਪੇਸ਼ੇ ਤੋਂ ਇਲਾਵਾ, ਠੀਕ ਹੈ ਨਾ, ਸਭ ਤੋਂ ਪਹਿਲਾਂ ਅਸੀਂ ਨਿਰੋਲ ਇਨਸਾਨ ਆ, ਤੇ ਜੇ ਹਿਊਮੈਨਿਟੀ ਨੂੰ ਹੀ ਡਿਸਰਪਟ ਕੀਤਾ ਜਾ ਰਿਹਾ, ਹਿਊਮੈਨਿਟੀ ਹੈ ਜਿਹੜੀ ਉਹਦੇ ਵਿੱਚੋਂ ਦੀ ਡਿਫਰੈਂਟ ਪ੍ਰੋਫੈਸ਼ਨਸ ਆਉਂਦੇ ਆ, ਸਪੈਕਟਰਮਸ ਆਫ ਲਾਈਫ ਆਉਂਦੀ ਹੈ। ਹੁਣ ਜਿਵੇਂ ਕਿ ਤੁਸੀਂ ਰਿਪੋਰਟ ਵਾਲੀ ਆਰਗੇਨਾਈਜੇਸ਼ਨ ਦਾ ਨਾਮ ਲਿਆ ਸੀ ਐਮਨੈਸਟੀ ਇੰਟਰਨੈਸ਼ਨਲ, ਐਮਨੈਸਟੀ ਇੰਟਰਨੈਸ਼ਨਲ ਦੇ ਇੰਡੀਆ ਦੇ ਵਿੱਚ ਆਪਰੇਸ਼ਨਸ ਸ਼ਟ ਡਾਊਨ ਕਰ ਦਿੱਤੇ ਗਏ। ਠੀਕ ਹੈ। ਤੁਸੀਂ ਕੁਨਨ ਪੋਸ਼ਪੋਰਾ ਦੀ ਇਨਸੀਡੈਂਟ ਹੈ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਹੋਈ ਹੈ, ਆਰਟੀਕਲ 370 ਜਦੋਂ ਇਹਨਾਂ ਨੇ ਚੱਕ ਲਿਆ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਹਾਲ ਦੇਖ ਸਕਦੇ ਜੀ। ਹੁਣ ਜੇ ਅਸੀਂ ਇੱਥੇ ਗੱਲ ਕਰੀਏ ਕਿ ਇਹ ਚੀਜ਼ਾਂ ਜੇ ਆਮ ਤੁਹਾਡੇ ਮੇਰੇ ਵਰਗੇ ਲੋਕਾਂ ਤੱਕ ਪਹੁੰਚ ਰਹੀਆਂ ਜਿਹੜੇ ਪੇਸ਼ੇ ਨਾਲ ਮੈਂ ਜੁੜਿਆ ਹੋਇਆ, ਕਿ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇਸ ਕੰਟਰੀ ਦੇ ਵਿੱਚ ਜਿਹੜੇ ਵੀ ਚੇਅਰਸ ਦੇ ਉੱਤੇ ਬਿਊਰੋਕ੍ਰੇਸੀ ਬੈਠੀ ਹੈ ਜਾਂ ਜੁਡੀਸ਼ਰੀ ਬੈਠੀ ਹੈ ਉਹ ਇਸ ਚੀਜ਼ ਤੋਂ ਵਾਕਿਫ ਨਹੀਂ ਹੈਗੇ?
ਹੈਰਾਨੀ ਇਸ ਲਈ ਹੁੰਦੀ ਹੈ ਅੱਜ ਬੇਸ਼ੱਕ ਜਦੋਂ ਅਸੀਂ ਆਪਣੇ ਦੇਖੋ ਜੇ ਆਇਡੈਂਟੀਟੀ ਕ੍ਰਾਈਸਿਸ ਤੇ ਗੱਲ ਆ ਗਈ ਹੈ, ਗੱਲ ਸਾਡੀ ਹੋਂਦ ਦੀ ਹੈ। ਸਾਡਾ ਮਰਹੂਮ ਯੋਧਾ ਦੀਪ ਸਿੱਧੂ ਆਖਦਾ ਹੁੰਦਾ ਸੀ, ਇਹ ਨਹੀਂ ਕਿ ਵਕਾਲਤ ਦੇ ਵਿੱਚ ਅਸੀਂ ਇਹ ਪੁਆਇੰਟ ਨਹੀਂ ਰੱਖ ਸਕਦੇ, ਜਾਂ ਇਹ ਨਹੀਂ ਹੈਗਾ ਕਿ ਇਹ ਲੋਕਾਂ ਨੂੰ ਨਹੀਂ ਪਤਾ, ਪਰ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਸੂਓ ਮੋਟੋ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ। ਇਹ ਕਿਸੇ ਇੱਕ ਵਕੀਲ ਦੇ ਜਿੰਮੇ ਪਾ ਦਿੱਤੀਆਂ ਜਾ ਰਹੀਆਂ ਨੇ, ਜਾਂ ਕਿਸੇ ਇੱਕ ਆਰਗੇਨਾਈਜੇਸ਼ਨ ਜਾਂ ਸੰਸਥਾ ਦੇ ਜਿੰਮੇ ਪਾ ਦਿੱਤੀਆਂ ਜਾ ਰਹੀਆਂ ਨੇ। ਕਨਸਟੀਟਿਊਸ਼ਨ ਦੀ ਪ੍ਰੋਟੈਕਸ਼ਨ ਦੀ ਸਹੁੰ ਕੌਣ ਖਾਂਦਾ ਹੈ? ਕਨਸਟੀਟਿਊਸ਼ਨ ਦਾ ਗਾਰਡੀਅਨ ਕੌਣ ਹੈ? ਸਭ ਤੋਂ ਵੱਡੀਆਂ ਚੀਜ਼ਾਂ ਨੇ ਕਿ ਜੇ ਕੋਈ ਦੇਸ਼ ਹੈ ਜਿਹੜਾ ਉਹ ਲਾਈਫ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਭਾਈਚਾਰਕ ਸਾਂਝ ਤੇ ਪਰਸੂਟ ਆਫ ਹੈਪੀਨੈਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਕੋਈ ਸਰਕਾਰ ਸਿਕਿਉਰ ਨਹੀਂ ਕਰ ਸਕਦੀ, ਤੇ ਰੈਵੋਲੂਸ਼ਨ ਇਹਨਾਂ ਚੀਜ਼ਾਂ ਤੇ ਹੀ ਹੁੰਦੇ ਰਹੇ ਆ, ਨਵੇਂ ਦੇਸ਼ ਬਣਦੇ ਰਹੇ ਆ। ਤੇ ਜੇ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਐਕਸਪਾਇਰੀ ਡੇਟ ਦਾ ਸਮਾਨ ਵਰਤਿਆ ਜਾ ਰਿਹਾ, ਹੈਰਾਨੀ ਦੀ ਗੱਲ ਹੈ ਇਹਨਾਂ ਨਾਲ ਪੀਸਫੁਲ ਨੈਗੋਸੀਏਸ਼ਨ ਚਾਹੀਦੀ ਹੈ, ਇਹਨਾਂ ਨੂੰ ਬਿਠਾਉਣਾ ਚਾਹੀਦਾ ਉੱਥੇ। ਹੁਣ ਕਾਨੂੰਨ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਚੈਪਟਰ 16 ਦੱਸਿਆ। ਚੈਪਟਰ 16 ਡਿਟੇਲਡ ਜਿਹੜਾ 500 ਪਲੱਸ ਸੈਕਸ਼ਨਸ ਦਾ ਆਈਪੀਸੀ ਕੋਡ ਆ, ਇੰਡੀਅਨ ਪੀਨਲ ਕੋਡ ਆ, ਠੀਕ ਹੈ, ਮਕੌਲੇ ਦਾ ਕੋਡ ਹੈ, 1860 ਦਾ ਕਾਨੂੰਨ। ਉਹਦੇ ਵਿੱਚ ਅਲੱਗ-ਅਲੱਗ ਚੈਪਟਰਸ ਨੇ। ਉਹਦੇ ਵਿੱਚ ਹੁਣ ਆਫੈਂਸਿਸ ਅਫੈਕਟਿੰਗ ਲਾਈਫ ਆਉਂਦੇ ਆ। ਫਿਰ ਜੇ ਕਿਸੇ ਤੇ ਸਾਫ਼ ਜੀ ਗੱਲ ਹੈ, ਅਸੀਂ ਆਮ ਤਾਂ ਜਦੋਂ ਕੋਈ ਬੰਦਾ ਅਸੀਂ ਕਤਲ ਹੁੰਦਾ ਉਹਦੇ ਖਿਲਾਫ ਪਰਚਾ ਹੁੰਦਾ ਸਟੇਟ ਦੇ ਨਾਲ, ਫੌਜਦਾਰੀ ਮੁਕੱਦਮੇ ਹੁੰਦੇ ਨੇ। ਜਦੋਂ ਕੋਈ ਬੰਦਾ ਦੂਜੇ ਦਾ ਕਤਲ ਕਰਦਾ ਤਾਂ that person is doing a crime against the state, ਅਸੀਂ ਇਹ ਮੰਨਦੇ ਹਾਂ। ਪਰ ਜੇ ਸਟੇਟ ਹੀ ਆਪਣੇ ਬੰਦਿਆਂ ਨੂੰ ਏਦਾਂ ਮੁਕਾਉਣ ਤੇ ਆ ਗਈ, ਫਿਰ ਅਸੀਂ ਕਿਹਨੂੰ ਕਟਖੜੇ 'ਚ ਖੜਾ ਕਰੀਏ? ਦੇਖੋ ਕਈ ਵਾਰ ਕੀ ਹੁੰਦਾ, ਤੁਸੀਂ ਇੱਕ ਬਾਕਸ ਦੇ ਵਿੱਚ ਉਸ ਚੀਜ਼ ਦਾ ਆਨਸਰ ਨਹੀਂ ਲੱਭ ਸਕਦੇ। ਦੇਖੋ ਇੱਕ ਬੰਦਾ ਇੱਕ ਚੀਜ਼ ਦੀ ਕਤਲ ਕਰਦਾ, ਇਹ ਜਿਸ ਵੇਲੇ ਜਿੱਥੇ ਇੱਥੇ ਮੁੱਦਾ ਪਹੁੰਚ ਚੁੱਕਿਆ, ਹੁਣ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ, ਇਹਨਾਂ ਨੂੰ ਇਹ ਕੰਟਰੀ ਤੋਂ ਬਾਹਰ ਦਾ ਰਸਤਾ ਦਿਖਾ ਚੁੱਕੇ ਆ। ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਹੈ, ਜਿਹੜੀ ਅਵੇਅਰਡ ਹੈ, ਜਿਹੜੀਆਂ ਇਹਨਾਂ ਰਾਹਾਂ ਤੁਰਦੀ ਪਈ ਹੈ, ਤੁਹਾਨੂੰ ਮੈਂ ਇਨ ਬਿਨ ਵਰਡਿੰਗ ਜਿਹੜੀ ਆ ਉਹ ਦੱਸਣੀ ਚਾਹਾਂਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਲਾਅ ਦੱਸਣਾ ਚਾਹਾਂਗਾ। ਅਸੀਂ ਵੀ ਕੋਈ ਬਹੁਤਾ ਇੱਥੇ ਜੇ ਦੇਖਿਆ ਜਾਵੇ ਜੋ ਕੁਛ ਹੈ ਵੀ ਅਸੀਂ ਇਹਨੂੰ ਲੈ ਕੇ ਨਹੀਂ ਚੱਲੇ ਹੋਏ, ਇਹ ਸਰਕਾਰਾਂ ਕੁਝ ਵੀ ਕਰਾ ਸਕਦੀਆਂ ਨੇ। ਹਾਲਾਂਕਿ 2016 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਿਹੜੀ ਆ ਪ੍ਰੋਪਰ ਮੈਨੇਜਮੈਂਟ ਆਫ ਅਸੈਂਬਲੀਜ਼ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਦੀ ਹੈ, ਜਿਹਦੇ ਵਿੱਚ 10 ਜਨਰਲ ਪ੍ਰਿੰਸੀਪਲਸ ਆਫ ਪੀਸਫੁਲ ਅਸੈਂਬਲੀ ਜਿਹੜੇ ਆ ਫਾਰਮੂਲੇਟ ਹੁੰਦੇ ਆ। ਤੇ ਜਿਹੜਾ ਵੀ ਉਹਨਾਂ ਦਾ ਸਿਗਨੇਟਰੀ ਕੰਟਰੀ ਹੈ, ਜਿਨ੍ਹਾਂ ਚੋਂ ਕਿ ਇੰਡੀਆ ਨੂੰ ਆਪਾਂ ਮੇਨ ਕਹਿੰਦੇ ਆ, ਕਿਉਂਕਿ UDHR 1948 ਦਾ ਡਾਕੂਮੈਂਟ ਹੈ, ਤੇ 1949 ਦੇ ਵਿੱਚ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਫਾਰਮੂਲੇਟ ਹੁੰਦਾ, ਉਹਦੇ ਵਿੱਚ ਯੂਨੀਵਰਸਲ ਡੈਕਲੇਰੇਸ਼ਨ ਔਨ ਹਿਊਮਨ ਰਾਈਟਸ ਦੇ ਵਿੱਚੋਂ ਜਿਹੜੀਆਂ ਰਾਈਟਸ ਨੇ ਅੰਬੇਦਕਰ ਨੇ ਉਹ ਚੱਕ ਕੇ ਇਨ ਬਿਨ ਜਿਹੜੇ ਐਲੀਮੈਂਟਸ ਨੇ ਕਈ ਉਹ ਫੰਡਾਮੈਂਟਲ ਰਾਈਟਸ ਪਾਏ ਨੇ, ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ 3 ਹੈ। ਪਰ ਇਸ ਸਾਰੇ ਦੇ ਬਾਵਜੂਦ ਸਾਨੂੰ ਦੂਜੀ ਲੈਟਰ ਦੇ ਵਿੱਚ ਉਦੋਂ ਵੀ ਲਿਖਣਾ ਪਿਆ, ਜਿਹੜੇ ਚੀਫ ਜਸਟਿਸ ਸੀਗੇ ਸਾਨੂੰ ਉਦੋਂ ਵੀ ਉਹਨਾਂ ਨੂੰ ਲਿਖਣਾ ਪਿਆ। ਤੇ ਇਹਦੇ ਵਿੱਚ ਅਸੀਂ ਸਾਫ਼ ਲਿਖਿਆ ਸੀਗਾ ਕਿ ਅਸੀਂ ਵੀ ਆਪਣੀ ਜਾਨ ਮਾਲ ਨੂੰ ਜਿਹੜਾ ਇੱਥੇ ਕੋਈ ਬਹੁਤਾ ਸੇਫ ਮਹਿਸੂਸ ਨਹੀਂ ਕਰਦੇ ਹੈਗੇ, ਕਿਉਂਕਿ ਸਾਡੇ ਘਰ ਦੇ ਨਾਲ ਮੇਰੇ ਬੱਚੇ ਸੀਗੇ ਹਿਊਮਨ ਰਾਈਟਸ ਦੇ ਜੁੜੇ ਹੋਏ, ਮਾਸਟਰਸ ਕਰ ਰਹੇ ਸੀ, ਕੋਈ ਰਿਸਰਚ ਸਕਾਲਰ ਸੀ, ਕੋਈ PhD ਕਰ ਰਿਹਾ ਸੀਗਾ। ਤੁਸੀਂ ਇਹ ਦੇਖ ਸਕਦੇ ਹੋ ਕਿ ਉਲਟਾ ਤੁਸੀਂ ਦੇਖ ਸਕਦੇ ਹੋ ਕਿ ਵੌਇਸਿਸ ਨੂੰ ਸਪਰੈਸ ਕਿਵੇਂ ਕੀਤਾ ਜਾ ਰਿਹਾ, ਸਿਵਲ ਲਿਬਰਟੀਜ਼ ਨੂੰ ਕਿਵੇਂ ਸਪਰੈਸ ਕੀਤਾ ਜਾ ਰਿਹਾ। ਤੁਹਾਡੇ ਕੋਲ ਇਸ ਵੇਲੇ ਇੰਡੀਆ 'ਚ ਬਹੁਤ ਐਗਜ਼ਾਮਪਲਸ ਮਿਲਣਗੀਆਂ। ਫਿਰ ਅਗਲੀ ਚੀਜ਼ ਜਿਹੜੀ ਆ, ਅਸੀਂ ਕਾਫੀ ਰਿਲੀਫ ਮੰਗੇ ਸੀਗੇ ਪਿਛਲੀਆਂ ਲੈਟਰਸ 'ਚ, ਜੋ ਚੀਜ਼ਾਂ ਹੁਣ ਵੀ ਉੱਥੇ ਹੀ ਆ ਕੇ ਖੜੀਆਂ। ਸਭ ਤੋਂ ਪਹਿਲਾਂ ਤਾਂ ਅਸੀਂ ਉਸ ਵੇਲੇ ਮੰਗੀ ਸੀ ਇਨਕੁਆਇਰੀ ਹਰਿਆਣਾ ਪੁਲਿਸ ਤੇ, ਕਿਉਂਕਿ ਜਿਸ ਤਰੀਕੇ ਨਾਲ ਇਹ ਵੈਂਡੈਟਾ ਦੇ ਨਾਲ ਪਰਚੇ ਪਾ ਰਹੀ ਹੈ। ਫਿਰ ਬਦਲਾਕੁੰਡ ਰਾਜਨੀਤੀ ਦੇ ਨਾਲ ਜਿਹੜੇ ਕਿਸਾਨ ਨੇ, ਜਿਨ੍ਹਾਂ ਦਾ ਗੁਨਾਹ ਸਿਰਫ ਇੰਨਾ ਕਿ ਉਹ MSP ਮੰਗ ਰਹੇ ਆ, ਉਹ ਲਖੀਮਪੁਰ ਖੀਰੀ ਦਾ ਇਨਸਾਫ ਮੰਗ ਰਹੇ ਆ, ਉਹ ਆਪਣੀਆਂ ਫਸਲਾਂ ਦਾ ਢੁਕਵਾਂ ਮੁੱਲ ਮੰਗ ਰਹੇ ਆ। ਉਹ ਚਾਹੁੰਦੇ ਆ ਕਿ ਕਰੋਨੀ ਕੈਪੀਟਲਿਜ਼ਮ, ਜਿਹੜੇ ਬਿਗ ਕਾਰਪੋਰੇਟਸ ਨੇ, ਉਹਨਾਂ ਨੂੰ ਕਾਰਪੋਰੇਟ ਫਾਰਮਿੰਗ ਨਹੀਂ ਚਾਹੀਦੀ, ਉਹਨਾਂ ਨੂੰ ਸੈਲਫ ਡੀਸੈਂਟਰਲਾਈਜ਼ਡ ਜਿਹੜੀ ਐਗਰੇਰੀਅਨ ਇਕਨੋਮੀ ਦਾ ਗਾਂਧੀਅਨ ਪ੍ਰਿੰਸੀਪਲਸ ਦੇ ਵਿੱਚ ਫਾਰਮੂਲੇਸ਼ਨ ਦਿੱਤੀ ਹੈ, ਉਹਨਾਂ ਨੂੰ ਉਸ ਤਰੀਕੇ ਦੀ ਖੇਤੀਬਾੜੀ ਚਾਹੀਦੀ ਹੈ ਜਿਹਦੀ ਕਿ ਹਾਮੀ ਦੇਸ਼ ਦਾ ਸੰਵਿਧਾਨ ਭਰਦਾ ਹੈ, ਪਰ ਉਹ ਸਾਰਾ ਕੁਝ ਨਹੀਂ ਮਿਲ ਰਿਹਾ। ਫਿਰ ਤੀਜੀ ਚੀਜ਼ ਅਸੀਂ ਦੇ ਅਸੀਂ ਇਲੀਗਲੀ ਪ੍ਰੋਟੈਸਟਰਸ ਨੂੰ ਡਿਟੇਨ ਕੀਤਾ ਜਾ ਰਿਹਾ, ਜੋ ਕਿ ਹੁਣ ਵੀ ਸਾਡੇ ਅੱਗੇ ਹੋ ਸਕਦਾ।
ਇਹ ਅੱਗੇ ਕਰ ਚੁੱਕੀਆਂ ਸਰਕਾਰਾਂ। ਫਿਰ ਉਸ ਤੋਂ ਬਾਅਦ ਪ੍ਰੋਟੈਸਟਰਸ ਦੀ ਜਿਹੜੀ ਸੇਫਟੀ ਹੈ, ਕਿਹਦੀ ਜ਼ਿੰਮੇਵਾਰੀ ਬਣਦੀ ਹੈ? ਪ੍ਰੋਟੈਸਟਰਸ ਕੌਣ ਨੇ? ਇਹ ਕੰਟਰੀ ਦੀ ਇੱਕ ਪਬਲਿਕ ਪ੍ਰਾਪਰਟੀ ਤੇ ਜਿਹੜੀ ਇੱਕ ਸੜਕ ਹੈ, ਜਿਹੜੀ ਦੁਬਾਰਾ ਲੋਕਾਂ ਦੇ ਪੈਸੇ ਨਾਲ ਬਣ ਜੂਗੀ, ਉਹਨੂੰ ਡਿਸਰਪਟ ਕਰਨ ਦੇ ਲਈ 5 ਸਾਲ ਦੀ ਕੈਦ ਹੈ। ਤੇ ਕੰਟਰੀ ਦੀ ਜਿਹੜੀ ਹਿਊਮਨ ਐਸਟ ਹੈ, ਜਿਹੜਾ ਹਿਊਮਨ ਰਿਸੋਰਸ ਹੈ, ਉਹਨੂੰ ਇਸ ਤਰੀਕੇ ਨਾਲ ਜ਼ਖਮ ਦੇਣ ਦੇ ਉੱਤੇ ਕੋਈ ਰਿਐਕਸ਼ਨ ਹੀ ਨਹੀਂ ਆ ਰਹੀ। ਹੈਰਾਨੀ ਤਾਂ ਇਹ ਹੈ, ਜਿਵੇਂ ਹੁਣ ਤੁਸੀਂ ਐਮਨੈਸਟੀ ਦੀ ਗੱਲ ਕਰਦੇ ਹੋ, ਐਮਨੈਸਟੀ ਬਾਹਰੋਂ ਦੀ ਸਿਰਫ ਇੰਨੀ ਕੁ ਰਿਪੋਰਟ ਤਾਂ ਦੇ ਸਕਦੀ ਹੈ, ਪਰ ਐਮਨੈਸਟੀ ਇੰਡੀਆ ਦੇ ਵਿੱਚ ਆ ਕੇ ਪ੍ਰੋਪਰ ਰਿਪੋਰਟ ਨਾ ਕਰ ਪਾਵੇ, ਉਸ ਕਰਕੇ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਚੌਕਅਪ ਕਰ ਦਿੱਤਾ ਗਿਆ। ਤੇ ਜਿਹੜੇ ਪੱਤਰਕਾਰ ਨੇ, ਜਿਵੇਂ ਪਿਛਲੀ ਵਾਰ ਮਨਦੀਪ ਪੁਨੀਆ ਦੇ ਨਾਲ ਹੋਇਆ, ਹੁਣ ਵੀ ਤੁਸੀਂ ਲੇਟੈਸਟ ਅਪਡੇਟ ਦੇਖ ਸਕਦੇ ਹੋ, ਉਹੀ ਮਨਦੀਪ ਪੁਨੀਆ ਜਿਹੜਾ ਬਹੁਤ ਕੁਝ ਦੱਸਦਾ ਪਿਛਲੀ ਵਾਰ ਮੋਰਚੇ ਬਾਰੇ, ਕਿ ਕੀ ਵਧੀਕੀਆਂ ਕੀਤੀਆਂ ਗਈਆਂ। ਐਤਕੀ ਫੇਰ ਉਹ ਖਤਰੇ ਜਿਹੜਾ ਆ, ਜਿਹੜੇ ਟਰੂ ਜਰਨਲਿਸਟ ਨੇ, ਦੇਖੋ ਇੰਡੀਆ 'ਚ ਇਸ ਵੇਲੇ ਯੈਲੋ ਜਰਨਲਿਜ਼ਮ ਚੱਲ ਰਿਹਾ, ਪੀਲੀ ਪੱਤਰਕਾਰੀ ਚੱਲ ਰਹੀ ਹੈ। ਕੋਈ ਗੋਦੀ ਮੀਡੀਆ ਕਹਿ ਦਿੰਦਾ, ਕੋਈ ਪੰਜਾਬ ਦੇ ਵਿੱਚ ਜੇ ਤੁਸੀਂ ਗੱਲ ਕਰੋ ਤਾਂ ਕੇਜੀ ਮੀਡੀਆ ਕਹਿ ਦਿੱਤਾ ਜਾਂਦਾ। ਮਤਲਬ ਸਭ ਕੁਝ ਦਿੱਲੀ ਤੋਂ ਚੱਲ ਰਿਹਾ। ਤੇ ਪੰਜਾਬ ਦੀ ਨਾਲ ਪੰਜਾਬ ਦੀਆਂ ਦੋ ਡਿਮਾਂਡ ਸੀਗੀਆਂ 1947 ਦੇ ਵਿੱਚ। ਇਹ ਦੋਨੋਂ ਡਿਮਾਂਡਸ ਕੱਲੇ ਪੰਜਾਬ ਨੂੰ ਨਹੀਂ, ਸਾਰੀਆਂ ਮਾਈਨੋਰਿਟੀਜ਼ ਨੂੰ ਗਰੰਟੀ ਕੀਤੀਆਂ ਸੀ ਇੰਡੀਅਨ ਕਨਸਟੀਟਿਊਸ਼ਨ ਨੇ। ਪਹਿਲੀ ਸੀਗੀ ਲਿੰਗੁਇਸਟ ਮਾਈਨੋਰਿਟੀਜ਼ ਦੀ, ਦੂਜੀ ਸੀ ਰਿਲੀਜੀਅਸ ਮਾਈਨੋਰਿਟੀਜ਼ ਦੀ। ਹਾਲੇ ਤੱਕ ਤਾਂ ਉਹ ਪੂਰੀਆਂ ਨਹੀਂ ਹੋਈਆਂ। ਫਿਰ ਉਸ ਤੋਂ ਬਾਅਦ ਕਿਸਾਨ ਹੈ ਜਿਹੜਾ, ਪੰਜਾਬ ਦੇ ਵਿੱਚ ਛੱਡੋ, ਇੰਡੀਆ ਦੇ ਵਿੱਚ ਜਿਹੜੀ ਕਿਸਾਨ ਦੀ ਹਾਲਤ ਹੈ, ਤੁਸੀਂ ਮਹਾਰਾਸ਼ਟਰ ਦਾ ਕਿਸਾਨ ਦੇਖ ਲਓ, ਤਮਿਲਨਾਡੂ ਦਾ ਕਿਸਾਨ ਦੇਖ ਲਓ, ਇੰਡੀਆ ਦੇ ਵਿੱਚ ਜਿੱਡੀ ਲੈਂਡ ਹੈ, ਜਿੰਨਾ ਵਿਲੇਜ ਸਟਰਕਚਰ ਹੈ, ਜਿੰਨੀ ਐਗਰੇਰੀਅਨ ਇਕਨੋਮੀ ਹੈ, ਇਹ ਸਾਰੀ ਦੇ ਵਿੱਚ ਚਾਹੀਦਾ ਤਾਂ ਸੀਗਾ ਸਰਕਾਰ ਨੂੰ ਕਿ ਪ੍ਰੋਪਰ ਪਾਲਿਸੀ ਫਾਰਮੂਲੇਟ ਹੁੰਦੀ। ਔਰ ਦੂਜੇ ਪਾਸੇ ਮੈਂ ਇੱਕ ਗੱਲ ਇਹ ਵੀ ਕਹੂੰਗਾ ਕਿ ਸਾਡੇ ਮੂਵਮੈਂਟ ਦੇ ਵਿੱਚ, ਮੋਰਚੇ ਦੇ ਵਿੱਚ ਵੀ ਸਾਨੂੰ ਦੇਖਣਾ ਪਊਗਾ। ਇਸ ਵਾਰ ਸਾਨੂੰ ਕੁਝ ਉਮੀਦਾਂ ਜਿਹੜੀਆਂ ਨੇ ਸਾਡੀਆਂ, ਜਿਹੜੇ ਆਗੂ ਵੀ ਇਹਨੂੰ ਲੀਡ ਕਰ ਰਹੇ ਆ, ਜੇ ਤੁਸੀਂ ਇੱਕ ਲੀਗਲ ਐਲੀਮੈਂਟ ਤੋਂ ਪਰਾਂ ਗੱਲ ਕਰੋ, ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਲਾਅ ਦੇ ਵਿੱਚ ਵੀ, ਸਾਡੇ ਕੋਲ ਕਈ ਵਾਰ ਕੀ ਹੁੰਦਾ, ਅਸੀਂ ਕੋਰਟਾਂ ਕਚਹਿਰੀਆਂ ਦੀ ਥਾਂ ਤੇ ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮਸ ਦੇ ਵਿੱਚ ਜਾਂਦੇ ਆ। ਇਸ ਮਸਲੇ ਦਾ ਹੱਲ ਵੀ ਜਿਹੜਾ ਉਹ ਟੇਬਲ ਟਾਕ ਤੇ ਹੋ ਜੇ ਤੇ ਜ਼ਿਆਦਾ ਵਧੀਆ ਹੁੰਦਾ, ਕਿਉਂਕਿ ਕੋਰਟਾਂ ਕਚਹਿਰੀਆਂ ਦੇ ਵਿੱਚ ਅਸੀਂ ਆਮ ਸੁਣਿਆ, ਦੇਖਿਆ ਤੇ ਤਜਰਬਾ ਵੀ ਹੈ। ਬਿਲਕੁਲ ਗੁਰਮਨਪ੍ਰੀਤ ਸਿੰਘ ਜੀ, ਕੀ ਫੈਸਲਾ ਹੁੰਦਾ, ਸਰਕਾਰ ਕੀ ਲੈਂਦੀ ਆ? ਫਿਰ ਕਿਸਾਨ ਆਗੂਆਂ ਦੀ ਜਿਹੜੀ ਮੀਟਿੰਗ ਆ ਉਹ schedule ਹੋਈ ਆ ਸਰਕਾਰ ਦੇ ਨਾਲ। ਕਿਹਾ ਜਾ ਰਿਹਾ ਹੈ ਕਿ ਪੰਜਾਬ ਭਵਨ ਤੋਂ ਮੀਟਿੰਗ ਜਿਹੜੀ ਆ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੋਣੀ ਆ ਇਸ ਵਾਰ, ਪਰ ਉਹਦੇ 'ਚ ਕੀ ਨਿਕਲਦਾ ਕੀ ਨਹੀਂ ਇਹ ਦੇਖਣ ਵਾਲੀ ਗੱਲ ਆ। ਪਰ ਜਿਹੜਾ ਸਾਡਾ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਮਝਣੀ ਚਾਹੁੰਦਾ, ਕਿਉਂਕਿ ਅਸੀਂ ਦੇਖੀਏ ਜਿਹੜਾ ਡਰੋਨ ਨੂੰ ਯੂਜ਼ ਕਰਨ ਦੀ ਹਿਸਟਰੀ ਆ ਹੁਣ ਤੱਕ ਦੀ, ਮਤਲਬ ਇਜ਼ਰਾਈਲ ਜਿਹੜਾ ਆ ਉਹ ਸਭ ਤੋਂ ਵੱਧ ਡਰੋਨ ਨੂੰ ਯੂਜ਼ ਕਰ ਰਿਹਾ ਐਜ਼ ਅ ਵੈਪਨ, ਜਿਹੜੇ ਵੀ ਵਿਰੋਧੀਆਂ ਦੇ ਖਿਲਾਫ। ਤੇ ਉਹ ਪੈਲਸਟੀਨ ਦੇ ਵਿੱਚ ਵੀ ਜਿਹੜੀ ਉਹ ਇੱਕ ਫੁੱਲ ਫਲਾਈਡ ਵਾਰ ਆ, ਜਿਹਦੇ ਵਿੱਚ ਪੈਲਸਟੀਨੀਅਨ ਨੂੰ ਇਜ਼ਰਾਈਲ ਆਪਣਾ ਨਹੀਂ ਸਮਝਦਾ, ਆਪਣੇ ਲੋਕ ਨਹੀਂ ਸਮਝਦਾ, ਤੇ ਉਹਨਾਂ ਦੇ ਉੱਤੇ ਜਿਹੜੀ ਜੰਗ ਲੱਗੀ ਆ ਉਹਦੇ ਵਿੱਚ ਡਰੋਨ ਤੋਂ ਯੂਜ਼ ਕਰ ਰਿਹਾ ਉਹਨਾਂ ਦੇ ਖਿਲਾਫ, ਜਦੋਂ ਵੀ ਉਹ ਆਪਣਾ ਵਿਰੋਧ ਕਰਦੇ ਆ ਜਾਂ ਪ੍ਰੋਟੈਸਟ ਕਰਦੇ ਆ। ਤੇ ਉਸੇ ਤਰੀਕੇ ਦੇ ਨਾਲ ਹੁਣ ਇੰਡੀਆ ਵੀ ਜਿਹੜਾ ਆ ਉਹ ਪੰਜਾਬ ਦੇ ਕਿਸਾਨਾਂ ਦੇ ਉੱਤੇ ਇੱਕ ਤਰੀਕੇ ਦੇ ਨਾਲ, ਪਹਿਲਾਂ ਤਾਂ ਜਿਵੇਂ ਹੱਦਬੰਦੀ ਕੀਤੀ ਗਈ, ਮੈਂ ਤੁਹਾਨੂੰ ਦੱਸਦਾ ਵੀ ਅੱਜ ਇੱਕ ਨਵੀਂ ਇਹ ਅਪਡੇਟ ਆ ਵੀ ਪੰਜਾਬ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ, ਵਿਰੋਧ ਕੀਤਾ ਆ ਵੀ ਜਿਹੜਾ ਪੰਜਾਬ ਦੀ ਜਿਹੜੀ ਟੈਰੀਟਰੀ ਆ ਉਹਦੇ ਵਿੱਚ ਜਿਹੜਾ ਹਰਿਆਣਾ ਦਾ ਐਡਮਿਨਿਸਟ੍ਰੇਸ਼ਨ ਆ ਉਹ ਡਰੋਨ ਯੂਜ਼ ਕਰ ਰਿਹਾ ਆ, ਕਿਉਂਕਿ ਕਿਸਾਨ ਹਜੇ ਤੱਕ ਪੰਜਾਬ ਦੀ ਟੈਰੀਟਰੀ ਦੇ ਵਿੱਚ ਨੇ, ਪਰ ਹਰਿਆਣਾ ਜਿਹੜਾ ਆ ਉਹਨੂੰ ਅਲੱਗ ਕੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਅਟੈਕ ਕਰ ਰਿਹਾ। ਤੇ ਉਹਦੇ ਤੇ ਜਿਹੜੇ ਹਰਿਆਣਾ ਦੇ ਮਿਨਿਸਟਰ ਨੇ, ਉਹਨਾਂ ਦੀ ਫਿਰ ਸਟੇਟਮੈਂਟ ਆਈ ਆ ਅਨਿਲ ਵਿਜ ਦੀ, ਤੇ ਅਨਿਲ ਵਿਜ ਨੇ ਕਿਹਾ ਆ ਕਿ ਵੀ ਇਹ ਜਿਹੜਾ ਬਾਰਡਰ ਆ ਇਹ ਕੋਈ ਇੰਟਰਨੈਸ਼ਨਲ ਨਹੀਂ ਆ, ਇਹ ਇੱਕ ਸਟੇਟ ਦਾ ਬਾਰਡਰ ਆ। ਤੇ ਉਹਦੇ ਵਿੱਚ ਉਹ ਕਹਿੰਦਾ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਰੋਕ ਨਹੀਂ ਰਹੀ, ਉਹ ਹਰਿਆਣੇ ਵੱਲ ਆ ਰਹੇ ਆ, ਤੇ ਫਿਰ ਅਸੀਂ ਤਾਂ ਰੋਕਾਂਗੇ, ਹਨਾ। ਵੀ ਇਹ ਕੋਈ ਸਰਕਾਰ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਡਰੋਨ ਨਹੀਂ ਵਰਤ ਸਕਦੇ ਹੋ ਸਾਡੀ ਟੈਰੀਟਰੀ ਦੇ ਵਿੱਚ, ਉਹ ਕਹਿੰਦਾ ਇਹ ਥੋੜਾ ਦੇਸ਼ ਦੀ ਤਾਂ ਇੱਕ ਟੈਰੀਟਰੀ ਆ। ਅਨਿਲ ਵਿਜ ਇਹ ਕਹਿ ਰਿਹਾ। ਪਰ ਦੂਜੇ ਪਾਸੇ ਜਿਹੜਾ ਮੈਂ ਦੋ ਤਿੰਨ ਗੱਲਾਂ ਸਮਝਣੀਆਂ ਚਾਹੁੰਦਾ, ਇੱਕ ਤਾਂ ਇਹ ਆ ਵੀ ਅਸੀਂ ਦੇਖਦੇ ਹਾਂ ਜਿਹੜੀ ਪੁਲਿਸ ਦੀ ਜੁਰਿਸਡਿਕਸ਼ਨ ਹੁੰਦੀ ਆ ਭਾਰਤ ਦੇ ਕਾਨੂੰਨ ਦੇ ਮੁਤਾਬਕ ਵੀ ਉਹ ਅਸੀਂ ਇਹ ਸਮਝਦੇ ਹਾਂ ਅੱਜ ਤੱਕ ਵੀ ਜਿਹੜਾ ਇੱਕ ਜ਼ਿਲ੍ਹਾ ਹੁੰਦਾ ਵੀ ਆਪਣੇ ਜ਼ਿਲ੍ਹੇ ਤੋਂ ਬਾਹਰ ਜਾ ਕੇ ਵੀ ਜਿਹੜੀ ਪੁਲਿਸ ਆ ਉਹ ਕੋਈ ਕਾਰਵਾਈ ਨਹੀਂ ਕਰ ਸਕਦੀ ਦੂਜੇ ਜ਼ਿਲ੍ਹੇ 'ਚ ਜਾ ਕੇ ਵੀ। ਤੇ ਇੱਥੇ ਤਾਂ ਇੱਕ ਸਟੇਟ ਦਾ ਮਤਲਬ ਦੋ ਸਟੇਟਾਂ ਦਾ ਮਸਲਾ ਹੈ ਵੀ ਇੱਕ ਸਟੇਟ ਜਿਹੜੀ ਆ ਉਹ ਦੂਜੀ ਸਟੇਟ ਦੀ ਟੈਰੀਟਰੀ ਦੇ ਵਿੱਚ ਜਾ ਕੇ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਅਟੈਕ ਕਰ ਰਹੀ ਆ।
ਪਹਿਲਾਂ ਤਾਂ ਇਹ ਮੈਂ ਜਵਾਬ ਚਾਹੁੰਦਾ ਕਿ ਕੀ ਇਹਦੇ ਤੇ ਕੋਈ ਲੀਗਲ ਕਾਰਵਾਈ ਹੋ ਸਕਦੀ ਹੈ ਜੇ ਪੰਜਾਬ ਸਰਕਾਰ ਚਾਹੇ? ਕੋਈ ਅੱਗੇ ਲੀਗਲ ਮਤਲਬ ਜਿਵੇਂ ਪੰਜਾਬ ਸਰਕਾਰ ਅੱਜ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ, ਪਰ ਉਹਨੂੰ ਅਮਲੀ ਤੌਰ ਦੇ ਉੱਤੇ ਜੇ ਉਹ ਕਰਨਾ ਚਾਹੇ ਤਾਂ ਕੀ ਇਸ ਮਾਮਲੇ ਨੂੰ ਵੱਡਾ ਬਣਾ ਸਕਦੀ ਆ? ਤੇ ਦੂਜਾ, ਜਿਵੇਂ ਕਿਸਾਨਾਂ ਨੂੰ ਰੋਕਿਆ ਗਿਆ, ਕਿਉਂਕਿ ਪਿਛਲੀ ਵਾਰ ਵੀ ਇਹ ਮਸਲਾ ਉੱਠਿਆ ਸੀ ਕਿ ਸੜਕਾਂ ਜਿਹੜੀਆਂ ਨੇ ਸਰਕਾਰ ਰੋਕ ਰਹੀ ਆ, ਪਰ ਜਿਵੇਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਜਿਵੇਂ ਉਹ ਹੱਦਬੰਦੀ ਕੀਤੀ ਗਈ ਆ ਹਰਿਆਣੇ ਦੀ, ਤਾਂ ਕੀ ਇਹਨੂੰ ਅਸੀਂ ਸਮਝੀਏ ਵੀ ਹਰਿਆਣੇ ਨੂੰ ਐਜ਼ ਅ ਬਫਰ ਯੂਜ਼ ਕਰ ਰਿਹਾ ਇੰਡੀਆ ਦੀ ਜਿਹੜੀ ਸਟੇਟ ਆ ਪੰਜਾਬ ਤੇ ਦਿੱਲੀ ਦੇ ਵਿਚਾਲੇ? ਕਿਉਂਕਿ ਬਫਰ ਉਹ ਹੁੰਦਾ ਵੀ ਜਿੱਥੇ ਤੁਸੀਂ ਇੱਕ ਦੁਸ਼ਮਣ ਜਿਹੜੇ ਤੁਹਾਡੇ ਨਾਲ ਜੰਗ ਦੇ ਵਿੱਚ ਲੜ ਰਿਹਾ ਹੁੰਦਾ, ਉਹਨੂੰ ਰੋਕਣ ਦੇ ਲਈ ਕੋਈ ਸਾਂਝੀ ਥਾਂ ਇਹੋ ਜਿਹੀ ਰੱਖਦੇ ਹੋ ਵੀ ਉਹ ਜੇ ਸਾਡੇ ਕੋਲੋਂ ਜਾਂਦਾ ਵੀ ਆ ਤਾਂ ਜਾਵੇ, ਪਰ ਸਾਡੀ ਕੈਪੀਟਲ ਜਾਂ ਸਾਡਾ ਮੁੱਖ ਖਿੱਤਾ ਬਚਿਆ ਰਹੇ। ਤਾਂ ਇਹਨਾਂ ਦੋਨਾਂ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ? ਪਹਿਲਾਂ ਉਸ ਗੱਲ ਦਾ ਜਵਾਬ ਜ਼ਰੂਰ ਦਿਓ ਵੀ ਕੀ ਪੰਜਾਬ ਸਰਕਾਰ ਅਮਲੀ ਤੌਰ ਤੇ ਜੇ ਕਾਰਵਾਈ ਕਰਨੀ ਚਾਹੇ ਇਸ ਮਾਮਲੇ ਤੇ, ਤਾਂ ਕੀ ਉਹ ਇਹਨੂੰ ਕੋਰਟ ਦੇ ਵਿੱਚ ਲਿਜਾ ਸਕਦੀ ਹੈ, ਹਰਿਆਣੇ ਨੂੰ ਕੋਰਟ ਦੇ ਵਿੱਚ ਘੜੀਸ ਸਕਦੀ ਹੈ ਇਸ ਮਾਮਲੇ ਤੇ? ਦੇਖੋ, ਬੇਸ਼ੱਕ ਘੜੀਸ ਸਕਦੀ ਹੈ। ਇਹ ਜਿਹੜਾ ਮੈਟਰ ਹੈ ਬ੍ਰੈਚ ਆਫ ਟੈਰੀਟੋਰੀਅਲ ਜਰਿਸਡਿਕਸ਼ਨ ਹੈ, ਟੈਰੀਟੋਰੀਅਲ ਪ੍ਰੀਵੇਸੀ ਹੈ, ਠੀਕ ਹੈ। ਦੇਖੋ ਇੱਥੇ ਕੋਈ ਆ ਤਾਂ ਹੈ ਨਹੀਂ, ਕੌਣ ਨੇ ਉਹ ਕਿਸਾਨ? ਇੱਕ ਪਾਸੇ ਦੇਖੋ ਇਹ ਕਹਿੰਦੇ ਪੁਲਵਾਮਾ ਤੇ ਅਟੈਕ ਹੋਇਆ, ਠੀਕ ਹੈ, ਇੱਕ ਪਾਸੇ ਪਠਾਨਕੋਟ ਦੇ 에ਅਰਬੇਸ ਤੇ ਅਟੈਕ ਹੋਇਆ, ਇੱਕ ਪਾਸੇ ਸ਼ਰੇਆਮ ਤੁਸੀਂ ਦੇਖ ਸਕਦੇ ਹੋ ਕਸਾਬ ਵਰਗੇ ਆ ਕੇ ਅਟੈਕ ਕਰ ਗਏ। ਉੱਥੇ ਤਾਂ ਜੇ 3-4 ਸਟੇਟ ਦੀਆਂ ਪੁਲਿਸ ਆਉਣ ਕਿ ਹਾਂ ਵੀ ਨੈਸ਼ਨਲ ਏਲੀਅਨ ਐਨੇਮੀ ਹੈ, ਉੱਥੇ ਤਾਂ ਬਣਦਾ। ਕਿਸਾਨ ਕੌਣ ਹੈ? ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਆਪਾਂ ਗੱਲ ਕਰੀਏ ਜੇ ਲਾਲ ਬਹਾਦਰ ਸ਼ਾਸਤਰੀ ਦੀ, ਜਿਹੜਾ ਕਹਿੰਦਾ ਸੀ ਜੈ ਜਵਾਨ ਜੈ ਕਿਸਾਨ, ਜਾਂ ਫਿਰ ਕਿਸਾਨ ਤੋਂ ਜਵਾਨ ਤੋਂ ਪਹਿਲਾਂ ਵੀ ਜੈ ਕਿਸਾਨ ਜੈ ਜਵਾਨ, ਇਸ ਤਰੀਕੇ ਨਾਲ ਨਾਰੇ ਲਏ ਜਾਂਦੇ ਸੀ। ਤੇ ਅੱਜ ਕੀ ਹੋ ਗਿਆ? ਜਵਾਨ ਕੌਣ ਹੈ? ਜਵਾਨ ਫੌਜੀ ਨੇ, ਕਿਸਾਨਾਂ ਦੇ ਪੁੱਤ ਨੇ, ਚੱਕ ਕੇ ਇਹਨਾਂ ਨੇ ਉਹੀ ਕਿਸਾਨਾਂ ਦੇ ਅੱਗੇ ਖੜੇ ਕਰ ਦਿੱਤੇ ਆ। ਔਰ ਇਹਦੇ ਵਿੱਚ ਇਹ ਕਿਸਾਨਾਂ ਨੂੰ ਕੀ ਸ਼ੋਅ ਕੀਤਾ ਜਾ ਰਿਹਾ? ਏਲੀਅਨ ਐਨੇਮੀ। ਜੇ ਆਪਾਂ ਲਾਅ ਦੀ ਟਰਮੀਨੋਲੋਜੀ ਯੂਜ਼ ਕਰੀਏ, ਇਹ ਕੋਈ ਬੈਲੀਗ੍ਰੈਂਟ ਸਟੇਟ ਨੇ, ਜਿਵੇਂ ਤੁਸੀਂ ਇਜ਼ਰਾਈਲ ਤੇ ਫਿਲਿਸਤੀਨ ਦੀ ਗੱਲ ਕਰਦੇ ਹੋ। ਹੁਣ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਇੰਟਰਨੈਸ਼ਨਲ ਲਾਅ, ਇਹ ਪਹਿਲਾਂ ਇਹੀ ਸਵਾਲ ਸਹੀ ਕਰ ਲਈਏ ਪੂਰਾ। ਦੇਖੋ ਕੀ ਹੁੰਦਾ ਕਿ ਹੁਣ ਇਜ਼ਰਾਈਲ ਦਾ ਕੀ ਹੈ ਕਿ ਇਸ ਵੇਲੇ ਫਿਲਿਸਤੀਨੀਆਂ ਦੀ ਨਸਲਕੁਸ਼ੀ ਪਰਫਾਰਮ ਹੋ ਰਹੀ ਹੈ। ਉਹ ਹੈਗਾ ਲਾਅ ਆਫ ਜੀਨੋਸਾਈਡਲ ਇੰਪਲਸ। ਉਹਦੇ ਵਿੱਚ ਇੱਕ ਹਿਊਮਨ ਦੂਜੇ ਨੂੰ ਸਬ ਹਿਊਮਨ ਬਣਾ ਦਿੰਦਾ, ਡੀਹਿਊਮਨਾਈਜੇਸ਼ਨ ਹੁੰਦੀ ਹੈ। ਮਤਲਬ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ। ਉਹਦੇ ਵਿੱਚ ਫਿਰ ਉਹ ਜੋ ਉਹਨਾਂ ਦਾ ਦਿਲ ਕਰਦਾ ਡਰੋਨ ਦੇ ਵਿੱਚ ਬੰਨ ਕੇ ਸਿੱਟ ਦਿੰਦੇ ਨੇ ਉੱਧਰ। ਉਹੀ ਕੁਝ ਇਹ ਫਿਊਚਰ ਰੈਪਰਕਸ਼ਨਸ ਇੱਧਰ ਕਿਉਂ ਆ ਸਕਦੀਆਂ? ਕਿਉਂਕਿ ਇੰਟੈਲੀਜੈਂਸ ਸਰਵਾਇਲੈਂਸ ਦੇ ਵਿੱਚ ਤੁਸੀਂ ਦੇਖਿਆ ਹੋਣਾ, ਰਾਈਟ ਟੂ ਪ੍ਰਾਈਵੇਸੀ ਦੇ ਵਿੱਚ ਮੁੱਦਾ ਚੱਲ ਰਿਹਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ, ਕਿ ਪੈਗਾਸਸ ਨਾਂ ਦਾ ਇੱਕ ਸੌਫਟਵੇਅਰ ਹੈ, ਇਜ਼ਰਾਈਲੀ ਸੌਫਟਵੇਅਰ ਆ, ਇੰਡੀਆ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨੂੰ ਯੂਜ਼ ਕਰ ਰਹੀਆਂ। ਤੁਹਾਡੀ ਰਾਈਟ ਟੂ ਪ੍ਰਾਈਵੇਸੀ ਕਿਤੇ ਨਹੀਂ ਰਹਿ ਜਾਂਦੀ। ਤੇ ਇੱਕ ਪਾਸੇ ਇਜ਼ਰਾਈਲ ਤੋਂ ਜੇ ਪੈਗਾਸਸ ਦੀ ਹੈਲਪ ਲਈ ਜਾ ਸਕਦੀ ਹੈ, ਤਾਂ ਉੱਥੇ ਇਜ਼ਰਾਈਲ ਤੋਂ ਫਿਰ ਡੈਡਲੀ ਵੈਪਨਸ ਦੀ ਜਿਹੜੇ ਡਰੋਨ ਦੇ ਨਾਲ ਅਟੈਚ ਹੋ ਕੇ ਆਪਣੇ ਹੀ ਕਿਸਾਨਾਂ ਨੂੰ, ਆਪਣੇ ਹੀ ਉਹਨਾਂ ਲੋਕਾਂ ਨੂੰ ਜਿਹੜੇ ਰਿਜ਼ੈਂਟਮੈਂਟ ਦਿਖਾ ਰਹੇ ਆ, ਜਾਂ ਜਿਨ੍ਹਾਂ ਕਰਕੇ ਸਰਕਾਰਾਂ ਨੂੰ ਲੱਗ ਰਿਹਾ ਕਿ ਸਾਡੀ ਕੁਰਸੀ ਜਿਹੜੀ ਆ ਉਹ ਖਤਰੇ ਦੇ ਵਿੱਚ ਹੈ। ਸਰਕਾਰ ਕਿਸੇ ਇੱਕ ਦੀ ਗੱਲ ਨਹੀਂ ਮੈਂ ਕਰਦਾ, ਤਖਤੀਆਂ ਦੇ ਜਿਹੜੇ ਕਾਬਜ਼ ਹੋਏ ਨੇ ਉਹ ਸਾਰੇ ਹੀ ਕਰਦੇ ਰਹੇ ਨੇ। ਤੁਸੀਂ ਜੇ ਇਸ ਵੇਲੇ ਪੂਰੇ ਵਰਲਡ ਦਾ ਨਿਊ ਵਰਲਡ ਆਰਡਰ ਹੀ ਦੇਖ ਲਓ ਨਾ, ਜਿਹੜੀਆਂ ਸਰਕਾਰਾਂ ਨੇ, ਇਹ ਬੜਾ ਇੱਕ ਇਹੋ ਜਿਹਾ ਸੱਚ ਹੈ ਜਿਹੜਾ ਕਈਆਂ ਨੂੰ ਹਜਮ ਨਹੀਂ ਹੋਣਾ। ਉਹ ਇਸ ਵੇਲੇ ਐਂਟੀ ਪੀਪਲ ਹੋ ਗਿਆ। ਉਹਦੇ ਵਿੱਚ ਇੰਡੀਆ ਕੁਝ ਨਵਾਂ ਨਹੀਂ ਕਰ ਰਿਹਾ, ਪਰ ਹੈਰਾਨੀ ਇਹ ਹੈ ਕਿ ਜਿਹੜੇ ਪਰਸਪੈਕਟਿਵਸ ਨੂੰ ਮੀਡੀਆ ਨੂੰ ਦਿਖਾਉਣਾ ਚਾਹੀਦਾ, ਤੇ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਖੁਦ ਸਮਝਣਾ ਚਾਹੀਦਾ, ਕਿ ਉੱਥੇ ਡਰੋਨਸ ਯੂਜ਼ ਕਰ ਰਹੇ ਆ, ਕਿਸ ਕਾਰਨ ਕਰਕੇ ਯੂਜ਼ ਕਰ ਰਹੇ ਆ? ਕਿ ਇਹ ਕੰਟਰੀ ਵਰਲਡ ਬੈਂਕ ਤੋਂ, IMF ਤੋਂ ਡਿਵੈਲਪਮੈਂਟ ਦੇ ਲੋਨਸ ਲੈ ਰਹੇ ਆ। ਸੜਕਾਂ ਹਾਲੇ ਤੱਕ ਪੱਕੀਆਂ ਨਹੀਂ ਹੈਗੀਆਂ। ਅੱਧੇ ਦੇਸ਼ ਨੂੰ ਮਸ਼ਹੂਰੀ ਕਰਕੇ ਤੁਹਾਨੂੰ ਦੱਸਣਾ ਪੈ ਰਿਹਾ ਕਿ ਡੈਫਾਕੇਟ ਕਿਤੇ ਨਹੀਂ ਕਰਨਾ। ਸਵੱਛ ਭਾਰਤ ਵਰਗੇ ਅਭਿਆਨ ਤੇ ਕਿੰਨਾ ਕਿੰਨਾ ਪੈਸਾ ਲੱਗ ਰਿਹਾ। ਇਹ ਪੈਸਾ ਕਿਸੇ ਇਨਫਰਾਸਟ੍ਰਕਚਰਲ ਅਰੇਂਜਮੈਂਟ ਤੇ ਲੱਗ ਸਕਦਾ ਸੀ। ਇਹ ਪੈਸਾ ਕਿਸੇ ਇਨਫਰਾਸਟ੍ਰਕਚਰ ਦੀ ਫੈਸਿਲਿਟੀ ਨੂੰ ਫਰਦਰ ਕ੍ਰੀਏਟ ਕਰਨ ਲਈ ਲੱਗ ਸਕਦਾ ਸੀ, ਕਿਸਾਨਾਂ ਲਈ ਕੋਈ ਹੱਬ ਬਣਾਉਣ ਲਈ ਲੱਗ ਸਕਦਾ ਸੀ। ਇਹ ਪੈਸਾ ਉਹਨਾਂ ਕਿਸਾਨਾਂ ਨੂੰ ਹੀ ਡਿਸਰਪਟ ਕਰਨ ਦੇ ਲਈ ਲੱਗ ਰਿਹਾ। ਤੇ 2020-21 ਦੇ ਵਿੱਚ ਜੇ ਕੁਝ ਹੋਇਆ, ਉਹਦੇ ਵਿੱਚ ਸਾਨੂੰ ਇਹਨਾਂ ਪਾਸੇ ਇੱਕ ਚੀਜ਼ ਹੋਰ ਦੇਖਣ ਦੀ ਲੋੜ ਹੈ ਕਿ
ਅਸਲ ਦੇ ਵਿੱਚ ਉਸ ਤੋਂ ਬਾਅਦ ਕੁਝ ਚੀਜ਼ਾਂ ਤਾਂ ਟੈਂਜੀਬਲ ਨੇ, ਜਿਹੜੀਆਂ ਮਤਲਬ ਅਸੀਂ ਮਹਿਸੂਸ ਕਰ ਲਈਆਂ, ਕੁਝ ਇਨਟੈਂਜੀਬਲ ਨੇ, ਸੂਖਮ ਨੇ। ਅਸੀਂ ਆਪਣੀ ਹਿਊਮਨ ਐਸੈਟ ਕਿੰਨੀ ਗਵਾਈ, ਮੈਨ ਪਾਵਰ ਕਿੰਨੀ ਗਵਾਈ। ਫਿਰ ਪਲੈਨਡ ਵੇ ਦੇ ਨਾਲ ਜਿਹੜੀ ਸਿੱਖ ਯੂਥ ਦੀ ਕਿਲਿੰਗ ਹੋ ਰਹੀ ਹੈ, ਮੈਂ ਸੈਕੰਡ ਲੈਟਰ ਦੇ ਵਿੱਚ ਇੱਕ ਟਰਮੀਨੋਲੋਜੀ ਵਰਤੀ ਸੀ, ਤੁਸੀਂ ਪਲੀਜ਼ ਅੱਗੇ ਲੈ ਕੇ ਜਾਇਓ, ਮੈਟੀਕੂਲਸ ਪਰਸੀਕਿਊਸ਼ਨ ਆਫ ਮਾਈਨੋਰਿਟੀਜ਼, ਜੋ ਅਸੀਂ ਹੁਣ ਵੀ ਦੇਖ ਸਕਦੇ ਹਾਂ ਕਿ ਇੱਕ ਨੌਜਵਾਨ ਉੱਠਦਾ, ਮੈਂ ਤੁਹਾਨੂੰ ਜਨਰਲ ਕੇਸਿਸ ਦਾ ਮਤਲਬ ਐਕਸਪੀਰੀਅੰਸ ਦੱਸ ਰਿਹਾ ਇੰਡੀਆ ਦੇ ਵਿੱਚ, ਕਿ ਇੱਕ ਨੌਜਵਾਨ ਕਹਿੰਦੇ ਆ, ਆਉਂਦੇ ਆ ਬਾਹਰੋਂ ਵੀ ਅਸੀਂ ਨੌਜਵਾਨੀ ਪੰਜਾਬ ਦੀ ਨੂੰ ਨਸ਼ਿਆਂ ਤੋਂ ਦੂਰ ਕਰਨਾ, ਗੁਰੂ ਦੇ ਲੜ ਲਾਉਣਾ, ਉਹਨਾਂ ਤੇ ਚੱਕ ਕੇ ਐਨਐਸਏ ਲਾ ਦਿੱਤਾ ਜਾਂਦਾ। ਨੈਸ਼ਨਲ ਸਿਕਿਉਰਿਟੀ ਦਾ ਬ੍ਰੈਚ ਇਸ ਵੇਲੇ ਕੌਣ ਪਰਫਾਰਮ ਕਰ ਰਿਹਾ? ਤੁਸੀਂ ਦੇਖੋ 1857 ਦੀ ਜਿਹੜੀ ਕ੍ਰਾਂਤੀ ਆਈ ਸੀ, 1857 ਦਾ ਜਿਹੜਾ ਰੈਵੋਲੂਸ਼ਨ ਆਇਆ ਸੀ, ਕਿਉਂ ਆਇਆ ਸੀ? ਸਰਕਾਰ ਦੀਆਂ ਜਿਹੜੀਆਂ ਪਾਲਿਸੀ ਸੀ ਆਪਣੇ ਲੋਕਾਂ ਦੇ ਖਿਲਾਫ ਹੋ ਗਈਆਂ ਸੀ। ਤੇ ਉਸ ਵੇਲੇ ਵੀ ਜਦੋਂ ਮੰਗਲ ਪਾਂਡੇ ਉੱਠਿਆ, ਕੌਣ ਸੀ ਮੰਗਲ ਪਾਂਡੇ? ਸਪਾਈ ਸੀਗਾ, ਯੂਨੀਫਾਰਮ ਦੇ ਵਿੱਚ ਸੀਗਾ, ਉਹਨੇ ਚੱਕ ਕੇ ਰਿਵੋਲਟ ਕਰ ਦਿੱਤਾ। ਇਹ ਸਰਕਾਰ ਉਹੀ ਜਿਹੜੇ ਸਿਪਾਹੀ ਬਾਰਡਰਾਂ ਤੇ ਸਰਵ ਕਰ ਰਹੇ ਨੇ, ਜਿਨ੍ਹਾਂ ਚੋਂ ਹਰ ਮਹੀਨੇ ਹਰਿਆਣੇ ਪੰਜਾਬ ਇੱਕ ਅੱਧੀ ਡੈੱਡ ਬੋਡੀ ਆਉਂਦੀ ਹੈ ਸਰਹੱਦ ਦੇ ਰਾਖੀਆਂ ਦੀ, ਉਹਨਾਂ ਦੇ ਮਾਪਿਓ ਇਹਨਾਂ ਮੋਰਚਿਆਂ ਦੇ ਵਿੱਚ ਨੇ। ਉਹਨਾਂ ਦੀ ਸਰਕਾਰਾਂ ਨੇ ਪਹਿਲਾਂ ਡਾਂਗਾ ਭਰਾਈਆਂ, ਸਾਡੇ ਕੋਲ ਸਬੂਤ ਨੇ, ਮੈਂ ਤੁਹਾਡੇ ਨਾਲ ਡਾਕੂਮੈਂਟ ਸ਼ੇਅਰ ਕਰ ਰਿਹਾ। ਤੁਸੀਂ ਉਹਨਾਂ ਦੇ ਵਿੱਚ ਡਿਟੇਲਸ ਦੇ ਵਿੱਚ ਫੋਟੋਆਂ ਦੇਖ ਸਕਦੇ ਹੋ, ਡੈਥ ਲਿਸਟ ਦੇਖ ਸਕਦੇ ਹੋ, ਡਿਟੇਲ ਵਰਕ ਕੀਤਾ ਸੀ ਅਸੀਂ। ਇਹ ਸਰਕਾਰ ਦੇ ਉੱਤੇ ਲੱਗਣੀਆਂ ਚਾਹੀਦੀਆਂ ਸੀ ਇਹ ਚੀਜ਼ਾਂ, ਕਿ ਆਮ ਇੰਡੀਵਿਜੂਅਲਸ ਤੇ ਲੱਗਣੀਆਂ ਚਾਹੀਦੀਆਂ ਸੀ? ਜੋ ਮਾਹੌਲ ਇਸ ਵੇਲੇ ਇਹਨਾਂ ਬੰਦਿਆਂ ਨੇ ਬਣਾ ਦਿੱਤਾ, ਇਹ ਗੰਭੀਰ ਵਿਸ਼ੇ ਨੇ। ਤੇ ਜਿਹੜਾ ਸੱਚ ਬੋਲਦਾ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ ਫਾਈਟ ਕਰਦਾ, ਫਰਦਰ ਕੀ ਗਾਰੰਟੀ ਹੈ? ਜੇ ਬਿਲਕੁਲ ਤੁਸੀਂ ਗੁਰਮੋਹਨਪ੍ਰੀਤ ਪੁਰਾਣਾ ਸਿੰਘ। ਪਾਸਟ ਦੇਖ ਲਓ, ਪੰਜਾਬ ਦਾ ਦੇਖ ਲਓ, ਭਾਈ ਜਸਵੰਤ ਸਿੰਘ ਖਾਲੜਾ ਜੀ ਦੀਵਾਰ ਤੋਂ ਲੈ ਕੇ ਦੇਖ ਲਓ, ਹੋਰ ਪਿੱਛੇ ਨਾ ਜਾਓ ਤੁਸੀਂ। ਸਾਡੇ ਹੁਣ ਤੁਸੀਂ ਦੇਖੋ, ਇਹਨਾਂ ਨੇ ਬੰਦੀ ਸਿੰਘ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਲਈਆਂ, ਇਹੀ ਗੱਲਾਂ ਜਦੋਂ ਸਾਡਾ ਭਾਈ ਦੀਪ ਸਿੱਧੂ ਕਰਦਾ ਹੁੰਦਾ ਸੀ, ਮੈਂ ਕਿਸਾਨ ਮੋਰਚੇ ਵਾਲਿਆਂ ਨੂੰ ਵੀ ਆਖੂੰਗਾ ਇੱਥੇ, ਕਿ ਇਹ ਸਾਰੀਆਂ ਗੱਲਾਂ ਸਾਡੀ ਗੱਲ ਫਸਲਾਂ ਦੇ ਨਾਲ ਨਸਲਾਂ ਦੀ ਵੀ ਜੋੜੋ। ਇਹ ਜੀਨੋਸਾਈਡਲ ਇੰਪਲਸ ਮੈਂ ਤੁਹਾਨੂੰ ਡਰੋਨਸ ਦੇ ਨਾਲ ਬਾਰ-ਬਾਰ ਇਸ ਲਈ ਲੈ ਕੇ ਆ ਰਿਹਾ, ਇਹੀ ਡਰੋਨਸ ਦੇ ਨਾਲ ਇਜ਼ਰਾਈਲ ਨੇ ਫਿਲਿਸਤੀਨੀਆਂ ਦੀ ਜੀਨੋਸਾਈਡਲ ਇੰਪਲਸ ਨੂੰ ਪਰਫਾਰਮ ਕੀਤਾ। ਇਹ ਗੱਲ ਇੱਥੇ ਕੱਲੀ ਫਸਲਾਂ ਦੀ ਨਹੀਂ ਹੈ, ਇੱਥੇ ਗੱਲ ਨਸਲਾਂ ਦੀ ਵੀ ਹੈ। ਬਿਲਕੁਲ ਗੁਰਮੋਹਨਪ੍ਰੀਤ ਸਿੰਘ ਜੀ, ਇਹ ਬੜਾ ਇੰਪੋਰਟੈਂਟ ਨਾਰਾ ਜਿਹੜਾ ਦੀਪ ਨੇ ਉਦੋਂ ਦਿੱਤਾ ਕਿ ਜਿਹੜੀ ਇਹ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਆ, ਇਹ ਸਾਡੀ ਹੋਂਦ ਦਾ ਮਸਲਾ ਹੈ ਤੇ ਗੱਲ ਫਸਲਾਂ ਤੇ ਨਸਲਾਂ ਦੀ ਆ। ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਆ। ਪਰ ਮੈਂ ਇਹ ਤੋਂ ਆਖਰੀ, ਕਿਉਂਕਿ ਸਾਡਾ ਸਮਾਂ ਪੂਰਾ ਹੋਣ ਜਾ ਰਿਹਾ, ਮੈਂ ਚਾਹੁੰਦਾ ਵੀ ਪੰਜਾਬ ਸਰਕਾਰ ਇਹ ਗੱਲ ਬਾਰ-ਬਾਰ ਬਿਆਨਾਂ ਦੇ ਵਿੱਚ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ। ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਗਏ ਵੀ ਆ ਸਿਹਤ ਮੰਤਰੀ ਉੱਥੇ ਰਾਜਪੁਰਾ ਦੇ ਵਿੱਚ, ਤੇ ਨਾਲ ਐਲਾਨ ਵੀ ਕੀਤਾ ਉਹਨਾਂ ਦੇ ਇਲਾਜ ਦੇ ਖਰਚੇ ਦਾ। ਪਰ ਜਿਹੜਾ ਅਸੀਂ ਕਹਿੰਦੇ ਆ ਵੀ ਅਮਲੀ ਐਕਸ਼ਨ ਹੁੰਦਾ ਹੈ, ਕੋਈ ਜਿਹੜਾ ਪ੍ਰੈਕਟੀਕਲ ਐਕਸ਼ਨ ਆ, ਵੀ ਜੇ ਜੁਰਿਸਡਿਕਸ਼ਨ ਵਾਇਲੇਟ ਕਰ ਰਹੀ ਆ ਹਰਿਆਣਾ ਦੀ ਗਵਰਨਮੈਂਟ, ਤਾਂ ਕੀ ਭਾਰਤੀ ਕਾਨੂੰਨ ਦੇ ਵਿੱਚ ਕੋਈ ਇਹੋ ਜਿਹੀ ਪ੍ਰੋਵੀਜ਼ਨ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ, ਪੰਜਾਬ ਦੇ ਲੋਕਾਂ ਨੂੰ ਨਜ਼ਰ ਆਵੇ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਆ ਜਾਂ ਕੋਈ ਕੇਸ ਦਾਇਰ ਕੀਤਾ ਵੀ ਕੀ ਪੰਜਾਬ ਸਰਕਾਰ ਕੋਈ ਕਰ ਸਕਦੀ ਆ ਅਕੋਰਡਿੰਗ ਟੂ ਇੰਡੀਅਨ ਲਾਅ, ਜਿਹਦੇ ਨਾਲ ਉਹ ਇਹ ਗੱਲ ਕਹੇ ਵੀ ਹਰਿਆਣਾ ਨੇ ਸਾਡੇ ਲੋਕਾਂ ਨੂੰ ਸਾਡੀ ਟੈਰੀਟਰੀ ਦੇ ਵਿੱਚ ਆ ਕੇ ਮਾਰਿਆ ਹੈ? ਤੁਸੀਂ ਦੇਖੋ, ਸੁਪਰੀਮ ਕੋਰਟ ਦੇ ਵਿੱਚ ਤਾਂ ਜਾਣ ਦੀ ਲੋੜ ਨਹੀਂ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ, ਕਿਉਂਕਿ ਹਾਈ ਕੋਰਟ ਦੇ ਕੋਲ ਵੀ ਪਾਵਰਸ ਹੈਗੀਆਂ। ਬਿਲਕੁਲ, ਠੀਕ ਕਿਸੇ ਹੈ, ਵੀ ਅਦਾਲਤ 'ਚ, ਪਰ ਕੀ ਕਰ ਸਕਦੀ ਹੈ ਪੰਜਾਬ ਸਰਕਾਰ? ਇਹ ਉਹਦੇ ਵਿੱਚ ਸਭ ਤੋਂ ਪਹਿਲਾਂ ਬ੍ਰੈਚ ਆਫ ਟੈਰੀਟੋਰੀਅਲ ਪ੍ਰਾਈਵੇਸੀ ਦੀ ਜਿਹੜਾ ਨੋਟਿਸ ਇਸ਼ੂ ਕਰਵਾ ਸਕਦੇ ਆ, ਕਿ ਹਰਿਆਣਾ ਸਰਕਾਰ ਤੋਂ ਜਵਾਬਦੇਹੀ ਤਾਂ ਮੰਗੀ ਜਾਵੇ ਵੀ ਤੁਸੀਂ ਕਿਸ ਫੈਸਲੇ ਤਹਿਤ, ਤੁਹਾਡੇ ਕੋਲ ਕਿਹੜੀ ਪਾਵਰ ਹੈ ਜਿਹਦੇ ਨਾਲ ਤੁਸੀਂ ਚੱਕ ਕੇ ਪੰਜਾਬ ਦੀ ਟੈਰੀਟਰੀ ਦੀ ਆ ਕੇ ਸਰਵਾਈਲੈਂਸ ਕਰ ਰਹੇ ਹੋ ਸਾਰੀ, ਤੇ ਤੁਸੀਂ ਉਹ ਡਰੋਨਸ ਦੇ ਜਰੀਏ ਐ ਤਾਂ ਕੱਲ ਨੂੰ ਕੁਝ ਵੀ ਕਰ ਸਕਦੇ ਆ। ਫਿਰ ਬਿਲਕੁਲ, ਮਤਲਬ ਇਹੀ ਬੇਸ਼ੱਕ ਗੱਲ। ਹੋ ਸਕਦਾ ਨੋਟਿਸ, ਮੈਂ ਪਹਿਲਾਂ ਵੀ ਇਹ ਟਰਮ ਯੂਜ਼ ਕੀਤੀ ਸੀ, ਮੈਂ ਫੇਰ ਕਰਦਾ, ਬ੍ਰੈਚ ਆਫ ਪ੍ਰਾਈਵੇਸੀ ਜਿਹੜੀ ਹੈ, ਸਟੇਟ ਦੀ ਜਿਹੜੀ ਟੈਰੀਟੋਰੀਅਲ ਜੁਰਿਸਡਿਕਸ਼ਨ ਹੈ, ਸਾਰਾ ਲਾਅ ਇਹਦੇ ਉੱਤੇ ਫਾਰਮੂਲੇਟ ਹੋਇਆ। ਲਾਅ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਅਲੱਗ-ਅਲੱਗ ਕੋਰਟ ਕਚਹਿਰੀਆਂ ਕਿਉਂ ਬਣੀਆਂ? ਹੁਣ ਦੇਖਿਆ ਜਾਵੇ, ਗੁੜਗਾਉਂ ਹੈ ਜਿਹੜਾ, ਗੁੜਗਾਉਂ ਪੈਂਦਾ ਤਾਂ ਦਿੱਲੀ ਦੇ ਕੋਲ ਆ, ਪਰ ਗੁੜਗਾਉਂ ਦੇ ਜਿਹੜੇ ਡਿਸਪਿਊਟਸ ਨੇ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਆਉਂਦੇ ਆ। ਕਿਉਂ? ਕਿਉਂਕਿ ਉਹਦੀ ਟੈਰੀਟੋਰੀਅਲ ਜੁਰਿਸਡਿਕਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਹੈ। ਅਸੀਂ ਇਹ ਤਾਂ ਨਹੀਂ ਕਹਿ ਦਿੰਦੇ ਕਿ ਉਹ ਦਿੱਲੀ ਹਾਈ ਕੋਰਟ ਦੇ ਨੇੜੇ ਤਾਂ ਕੇਸਿਸ ਉੱਥੇ ਚੱਲ ਜਾਣ।
ਉਸ ਤਰੀਕੇ ਦੇ ਨਾਲ ਟੈਰੀਟੋਰੀਅਲ ਜਰਿਸਡਿਕਸ਼ਨ ਦੇ ਵਿੱਚ ਜੇ ਸਟੇਟ ਦਾ ਕੰਟਰੋਲ ਆ, ਉਸ ਕੰਟਰੋਲ ਨੂੰ ਪ੍ਰੋਪਰ ਉਹਦਾ ਕਸਟੋਡੀਅਨ ਕੌਣ ਆ? ਜੁਡੀਸ਼ਰੀ ਹੈ। ਜੇ ਇਹ ਚੀਜ਼ਾਂ ਤੇ ਰਿਜ਼ੈਂਟਮੈਂਟ ਕਰ ਰਹੇ ਆ, ਇਹਨਾਂ ਨੂੰ ਇਹਦੇ ਉੱਤੇ ਜੁਡੀਸ਼ੀਅਲ ਮੈਂਡੇਟ ਕਰਾਉਣਾ ਚਾਹੀਦਾ, ਨੋਟਿਸ ਇਸ਼ੂ ਕਰਵਾਉਣਾ ਚਾਹੀਦਾ। ਪਰ ਇਸ ਬਿਲਕੁਲ ਜੀ। ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨਹੀਂ। ਹੁੰਦੀਆਂ ਕਿਉਂ ਨਹੀਂ? ਕਿਉਂਕਿ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ। ਹੁਣ ਤੁਸੀਂ ਜੇ ਪੰਜਾਬ ਦੀ ਸਰਕਾਰ ਦੀ ਗੱਲ ਵੀ ਕਰੋਗੇ, ਤੁਸੀਂ ਬਹੁਤਾ ਸੱਚ ਬੋਲਦੇ ਹੋ, ਸਿੱਧਾ ਬੋਲਦੇ ਹੋ। ਸਰਕਾਰ ਇੱਥੇ ਆਵਾਮ ਨਾਲ ਕੀ ਕਰ ਰਹੀ ਹੈ? ਨੌਜਵਾਨੀ ਨਾਲ ਕੀ ਕਰ ਰਹੀ ਹੈ? ਠੀਕ ਹੈ, ਇਹਨਾਂ ਨੇ ਇਸ ਪੰਜਾਬ ਸਰਕਾਰ ਨੇ ਜਿਹੜੇ ਪੰਜਾਬ ਦੀ ਨੌਜਵਾਨੀ ਉੱਠੀ ਸੀ, ਇਹਨਾਂ ਨੇ ਚੱਕ ਕੇ ਉਹਨਾਂ ਦੇ ਉੱਤੇ NSA ਪਾਇਆ, ਚੱਕ ਕੇ ਉਹਨਾਂ ਨੂੰ ਨਾਰਥ ਈਸਟ ਦੀਆਂ ਜੇਲ੍ਹਾਂ ਦੇ ਵਿੱਚ ਸਿੱਟ ਦਿੱਤਾ। ਪੰਜਾਬ ਦੇ ਵਿੱਚ ਜਿਹੜਾ ਇੱਕ ਸਾਡਾ 6 ਫੁੱਟਾ ਨੌਜਵਾਨ ਸਿੱਧੂ ਖਤਮ ਕਰ ਦਿੱਤਾ ਗਿਆ। ਲੋਕਾਂ ਦੇ ਘਰੇ 70 ਵਿਛੇ ਹੋਏ ਸੀਗੇ ਤੇ ਜਿਹੜਾ CM ਹੈ ਉਹਦੇ ਘਰੇ ਸ਼ਹਿਨਾਈਆਂ ਗੂੰਜਦੀਆਂ ਸੀ। ਗੱਲ ਇੱਥੇ ਲੋਕਾਂ ਨੂੰ ਖੜੇ ਹੋਣਾ ਪੈਣਾ, ਸਾਨੂੰ ਆਪਣੀ ਲੀਡਰਸ਼ਿਪ ਨੂੰ ਆਪ ਚੁਣਨਾ ਪੈਣਾ, ਸਾਨੂੰ ਸਵਾਲ ਕਰਨ ਦੀ ਪਾਵਰ ਚਾਹੀਦੀ ਹੈ। ਲਾਅ ਜਦੋਂ ਬਣਦਾ, ਬਹੁਤੇ ਵੱਡੇ ਵੱਡੇ ਲਾਅਸ ਦੀ ਗੱਲ ਨਾ ਕਰੀਏ। 3 ਚੀਜ਼ਾਂ ਹਰ ਬੰਦਾ ਸਮਝਦਾ, ਇਸ ਵੀਡੀਓ ਨੂੰ ਦੇਖਣ ਵਾਲਾ ਹਰ ਇਨਸਾਨ ਸਮਝਦਾ। ਸੈਂਸਿਟੀਵਿਟੀ, ਇਮੋਸ਼ਨ, ਠੀਕ ਹੈ ਨਾ, ਕੌਨਸ਼ੀਅਸਨੈਸ, ਇਹਨਾਂ ਸਾਰਿਆਂ ਦੀ ਕਾਸਮੋਪੋਲਿਟਨਾਈਜੇਸ਼ਨ ਦੇ ਨਾਲ ਜੁਡੀਸ਼ਰੀ ਦੇ 3 ਪ੍ਰਿੰਸੀਪਲਸ ਡਿਜ਼ਾਈਨ ਹੋਏ ਨੇ। ਇਕੁਇਟੀ, ਜਸਟਿਸ, ਗੁੱਡ ਕੰਸਾਇੰਸ। ਇਕੁਇਟੀ ਮਤਲਬ ਬਰਾਬਰਤਾ, ਜਸਟਿਸ ਮਤਲਬ ਨਿਆਂ, ਗੁੱਡ ਕੰਸਾਇੰਸ ਮਤਲਬ ਨੇਕ ਨੀਤੀ। ਜਿੱਥੇ ਕਿਤੇ ਵੀ ਆ ਚੀਜ਼ਾਂ ਟੌਰਪੀਡੋ ਹੋ ਰਹੀਆਂ ਨੇ, ਇਹਨਾਂ ਦੇ ਪਰ ਖੱਚੇ ਉੱਡ ਰਹੇ ਨੇ। ਕੀ ਜੁਡੀਸ਼ਰੀ ਨਹੀਂ ਜਾਣਦੀ? ਜੇ ਆਮ ਮਨੁੱਖੀ ਅਧਿਕਾਰਾਂ ਦੇ ਸਟੂਡੈਂਟਸ ਦੇਖ ਰਹੇ ਆ, ਆਮ ਬੰਦੇ ਦਾ ਹਿਰਦਾ ਤਾਰ-ਤਾਰ ਹੋ ਰਿਹਾ। ਗੱਲ ਸਿਰਫ ਇਹ ਹੈ, ਜੋ ਮੀਡੀਆ ਦੇ ਵਿੱਚ ਪਰੋਸਿਆ ਜਾ ਰਿਹਾ, ਜੋ ਤੁਹਾਨੂੰ ਮੈਂ ਟਰਮਸ ਦੱਸ ਰਿਹਾ, ਡੀਹਿਊਮਨਾਈਜ਼ ਕਰ ਦਿੱਤਾ ਜਾ ਰਿਹਾ। ਇਹਨਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ 100-200 ਤੋਂ ਕਦੋਂ 17-18,000 ਇੱਕ ਸਾਲ ਦੇ ਵਿੱਚ ਹੋਣ ਲੱਗੀਆਂ, ਲੋਕਾਂ ਨੇ ਕਰਨਾ ਛੱਡਤਾ। ਫਿਰ ਗੁਰੂ ਮਹਾਰਾਜ ਦੀਆਂ ਬੇਦਬੀਆਂ ਜਿਹੜੀਆਂ ਆ ਉਹ ਨਾਰਮਲਾਈਜ਼ ਹੋ ਗਈਆਂ, ਉਹ ਸਾਰਾ ਕੁਝ ਹੋ ਗਿਆ। ਫਿਰ ਬੰਦੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਖਤਮ ਹੋ ਗਏ। ਫਿਰ ਆਹੀ ਸਾਡਾ ਮਰਹੂਮ ਯੋਧਾ ਦੀਪ ਸਿੱਧੂ, ਜੋ ਗੱਲਾਂ ਉਦੋਂ ਕਹਿੰਦਾ ਸੀ ਫਸਲਾਂ ਤੇ ਨਸਲਾਂ ਦੀ, ਘੱਟੋ ਘੱਟ ਇਸ ਚੀਜ਼ ਨੂੰ ਤਾਂ ਸਾਂਭ ਲਈਏ ਹੁਣ ਅਸੀਂ। ਬਿਲਕੁਲ ਗੁਰਮੋਹਨਪ੍ਰੀਤ ਸਿੰਘ ਜੀ, ਤੁਸੀਂ ਬੜੀ ਜਿਹੜੀ ਕਾਨੂੰਨੀ ਨੁਕਤਾ ਨਿਗਾਹ ਤੋਂ ਵੀ ਜਿਹੜੀ ਗੱਲਬਾਤ ਆ ਦੱਸੀ ਆ, ਤੇ ਕਿਵੇਂ ਦੱਸਿਆ ਕਿ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਤਾਂ ਕਿ ਤੁਸੀਂ ਬਾਹਰ ਦੇ ਭਾਈਚਾਰੇ ਨੂੰ ਵੀ ਸਾਰੇ ਨੂੰ ਅਵੇਅਰ ਕਰ ਦਿਓ। UPR ਦਾ ਮੈਕੈਨਿਜ਼ਮ ਹੁੰਦਾ, ਯੂਨਾਈਟਿਡ ਨੇਸ਼ਨਸ ਦੀ ਤੁਸੀਂ ਗੱਲ ਕਰ ਰਹੇ ਸੀਗੇ, ਯੂਨੀਵਰਸਲ ਪੀਰੀਓਡਿਕ ਰਿਪੋਰਟ ਮੈਕੈਨਿਜ਼ਮ ਹੁੰਦਾ। ਉਹਦੇ ਵਿੱਚ ਕਾਫੀ ਕੰਟਰੀਜ਼ ਹੁੰਦੀਆਂ। ਇੰਡੀਆ ਨੂੰ ਜਾਂ ਹੋਰ ਕੰਟਰੀਜ਼ ਨੂੰ ਜਵਾਬਦੇਹੀ ਦੇਣੀ ਪੈਂਦੀ ਹੈ ਵੀ ਆਪਣੇ ਲੋਕਾਂ ਦੇ ਨਾਲ ਤੁਸੀਂ ਕੀ ਕਰ ਰਹੇ ਹੋ। ਉਹਦੇ ਵਿੱਚ WGHR ਹੁੰਦੇ ਆ, ਵਰਕਿੰਗ ਗਰੁੱਪ ਔਨ ਹਿਊਮਨ ਰਾਈਟਸ ਹੁੰਦੇ ਆ। ਸੋ ਇਹ ਗੱਲ ਹੈ ਵੀ ਜਿਵੇਂ ਤੁਸੀਂ ਬਾਹਰ ਹੈਗੇ ਹੋ, ਜਿਹੜੇ ਸੁਹਿਰਦ ਪੰਜਾਬੀ ਨੇ, ਅੱਗੇ ਵੀ ਉਹਨਾਂ ਨੇ ਪੰਜਾਬ ਦੇ ਲਈ ਬਹੁਤ ਕੁਝ ਕੀਤਾ। ਇਹ ਜਿਹੜੀ ਚੀਜ਼ ਆ, ਇਹਨੂੰ ਇੰਟਰਨੈਸ਼ਨਲ ਕਿਸੇ ਮੈਕੈਨਿਜ਼ਮ ਤੇ ਲੈ ਕੇ ਜਾਣਾ ਚਾਹੀਦਾ, ਕਿਉਂਕਿ ਜਿਹੜੀਆਂ ਟ੍ਰੀਟੀਜ਼ ਨੇ, ਮੈਂ ਤੁਹਾਨੂੰ ਕੁਝ ਟ੍ਰੀਟੀਜ਼ ਤੁਹਾਡੇ ਰੂਬਰੂ ਕਰ ਦਿੰਦਾ ਕਿ ਇੱਕ ਤਾਂ ਹੈਗਾ ਇੰਟਰਨੈਸ਼ਨਲ ਕੋਵਨੈਂਟ। ਇਹ ਉਦੋਂ ਵੀ ਅਸੀਂ ਰੈਫਰੈਂਸ ਦਿੱਤੀ ਸੀ ਕਿ ਇਹਨਾਂ ਸਾਰਿਆਂ ਦਾ ਇੰਡੀਆ ਜਿਹੜਾ ਆ ਸਿਗਨੇਟਰੀ ਆ। ਦੇਖੋ, ਸਭ ਤੋਂ ਪਹਿਲਾਂ ਤਾਂ ਹੈਗਾ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ। ਇਹ ਇੰਡੀਆ ਨੇ 1979 ਦੇ ਵਿੱਚ ਰੈਟੀਫਾਈ ਕੀਤਾ, ਇੰਟਰਨੈਸ਼ਨਲ ਟ੍ਰੀਟੀ ਹੈ। ਫਿਰ ਇੰਟਰਨੈਸ਼ਨਲ ਕੋਵਨੈਂਟ ਔਨ ਇਕਨੋਮਿਕ, ਸੋਸ਼ਲ ਐਂਡ ਕਲਚਰਲ ਰਾਈਟਸ, ਇਹ ਵੀ ਇੰਡੀਆ ਨੇ 1979 ਚ ਰੈਟੀਫਾਈ ਕੀਤਾ। ਤੇ ਇਹਨਾਂ ਦੇ ਜਿਹੜੇ ਮੈਂਡੇਟ ਨੇ, ਇਹ ਇੱਕ ਵਾਰੀ ਦੇਖਿਆ ਤਾਂ ਜਾਵੇ ਵੀ ਇਸ ਵੇਲੇ ਜੇ ਤੁਸੀਂ ਇੱਕ ਬੰਦੇ ਤੋਂ ਉਹਦੇ ਜੀਣ ਦਾ ਹੱਕ ਹੀ ਖੋਲੋਗੇ, ਤੁਸੀਂ ਐਡੀ ਐਡੀਆਂ ਮੋਟੀਆਂ ਰਬੜ ਬੁਲੇਟਸ ਉਹਨਾਂ ਤੇ ਮਾਰ ਰਹੇ ਹੋ, ਐਕਸਪਾਇਰੀ ਡੇਟ ਦੇ ਤੁਸੀਂ ਟੀਅਰ ਸ਼ੈਲ ਵਰਤ ਰਹੇ ਹੋ। ਬਾਕੀ ਗੱਲਾਂ ਤਾਂ ਬਹੁਤ ਬਾਅਦ ਚ ਰਹਿ ਗਈਆਂ, ਜੇ ਰਾਈਟ ਟੂ ਲਾਈਫ ਹੀ ਨਾ ਬਚੀ। ਏਦਾਂ ਤਾਂ ਆਪਾਂ ਕਿਸੇ ਏਲੀਅਨ ਕੰਟਰੀ ਦੇ ਨਾਲ ਵਾਰ ਚ ਕਰਦੇ ਆ, ਫਿਰ ਡੂ ਔਰ ਡਾਈ। ਬਿਲਕੁਲ, ਤੁਹਾਡੀ ਗੁਰਮੋਹਨਪ੍ਰੀਤ ਸਿੰਘ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਇੰਟਰਨੈਸ਼ਨਲ ਪਲੇਟਫਾਰਮਸ ਨੇ, ਉਹਨਾਂ ਦੇ ਉੱਤੇ ਭਾਰਤ ਸਰਕਾਰ ਦੀ ਜਿਹੜੀ ਜਵਾਬਦੇਹੀ ਆ ਉਹ ਬਣਾਉਣੀ ਚਾਹੀਦੀ ਹੈ, ਕਿਉਂਕਿ ਇੰਟਰਨੈਸ਼ਨਲ ਪਲੇਟਫਾਰਮਸ ਤੇ ਅੱਜ ਤੱਕ ਜਿਹੜਾ ਭਾਰਤ ਆ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ, ਜਾਂ ਜਿੱਥੇ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਜੀ ਅਸੀਂ ਬੜੇ ਸ਼ਾਂਤ ਪੀਸਫੁਲ ਕੰਟਰੀ ਆ, ਇਸ ਤਰ੍ਹਾਂ ਦੀਆਂ ਜਿਹੜੇ ਨੈਰੇਟਿਵਸ ਨੇ ਉਹ ਸਿਰਜਦਾ ਰਿਹਾ। ਪਰ ਪਿਛਲੇ ਕੁਝ ਸਾਲਾਂ ਤੋਂ ਜਿਵੇਂ ਦਾ ਰਵੱਈਆ ਭਾਰਤ ਸਰਕਾਰ ਦਾ ਦੁਨੀਆ ਦੇ ਸਾਹਮਣੇ ਆਇਆ ਆ, ਉਹ ਤੋਂ ਇਹ ਗੱਲਾਂ ਕਾਫੀ ਜਗ ਜ਼ਾਹਰ ਹੋ ਚੁੱਕੀਆਂ ਨੇ ਕਿ ਕਿਵੇਂ ਲਗਾਤਾਰ ਜ਼ਬਰ ਜਿਹੜਾ ਆ, ਭਾਵੇਂ ਉਹ ਮਾਈਨੋਰਿਟੀਜ਼ ਹੋਣ ਭਾਰਤ ਦੇ ਵਿੱਚ, ਭਾਵੇਂ ਉਹ ਦਲਿਤ ਹੋਣ, ਭਾਵੇਂ ਇੱਥੋਂ ਦੀਆਂ ਐਥਨਿਕ ਨੇਸ਼ਨਸ ਹੋਣ ਨਾਰਥ ਈਸਟ ਦੇ, ਕਿਵੇਂ ਉਹਨਾਂ ਦੀਆਂ ਆਈਡੈਂਟੀਟੀਜ਼ ਨੂੰ ਖਤਮ ਕਰਨ ਲਈ ਉਹਨਾਂ ਦੇ ਉੱਤੇ ਜ਼ਬਰ ਜ਼ੁਲਮ ਕੀਤਾ ਜਾ ਰਿਹਾ ਹੈ।
ਕਿਵੇਂ ਇੱਕ ਜੈਨੋਸਾਈਡਲ ਇੰਪਲਸ ਜਿਹੜੀ ਆ ਉਹ ਭਾਰੂ ਹੋ ਰਹੀ ਆ ਪੂਰੇ ਭਾਰਤ ਦੇ ਵਿੱਚ ਤੇ ਮਾਈਨੋਰਿਟੀਜ਼ ਅੰਡਰ ਥ੍ਰੈਟ ਨੇ। ਇਹ ਗੱਲਾਂ ਨੂੰ ਹੋਰ ਜ਼ਿਆਦਾ ਜਿਹੜਾ ਇਹ ਨਵਾਂ ਕੇਸ ਆ ਹੁਣ ਜਿਵੇਂ ਡਰੋਨਸ ਨੂੰ ਯੂਜ਼ ਕੀਤਾ ਜਾਂ ਜਿਵੇਂ ਟੀਅਰ ਗੈਸ ਸ਼ੈਲਸ ਤੇ ਰਬੜ ਬੁਲੇਟਸ ਤੇ ਜਿਹੜੀਆਂ ਲਾਈਵ ਫਾਇਰਸ ਕੀਤੇ ਨੇ ਅਫੀਸ਼ੀਅਲਸ ਨੇ, ਤੇ ਉਹਦੇ ਬਾਰੇ ਜ਼ਰੂਰ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਮਸਲਾ ਉਭਾਰਨਾ ਚਾਹੀਦਾ। ਤੁਸੀਂ ਮੈਂ ਬੜੀ ਤੁਹਾਨੂੰ ਚੰਗੀ ਗੱਲ ਕੀਤੀ ਬਹੁਤਾ ਹੈ। ਕੁਛ ਨਹੀਂ ਦੱਸਦਾ, ਮੈਂ ਛੋਟੀ ਜਿਹੀ ਇੱਕ ਡਿਟੇਲ ਦੱਸਦਾ। ਇਹਦੇ ਉੱਤੇ ਇਹਨਾਂ ਦੀ ਬੜੀ ਲੰਬੀ ਪਾਲਿਸੀ ਹੈ ਡਰੋਨਸ ਤੇ ਇੰਡੀਅਨ ਗਵਰਨਮੈਂਟ ਦੀ, ਰੈੱਡ ਏਰੀਆ, ਬਲੂ ਏਰੀਆ, ਯੈਲੋ ਏਰੀਆ ਕਰਕੇ ਕਿੱਥੇ ਕਿੱਥੇ ਕਿਹੜੀ ਪਰਮਿਸ਼ਨ ਤੁਸੀਂ ਇਹ ਆਮ ਬੰਦਾ ਨਹੀਂ ਅਪਲਾਈ ਕਰ ਸਕਦਾ। ਬਿਲਕੁਲ ਸੋ ਜੀ। ਇੱਕ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ, ਤੁਸੀਂ ਦੇਖੋ ਲੋਕਾਂ ਤੋਂ ਇਹ ਹਥਿਆਰ ਖੋਰੇ ਆ, ਠੀਕ ਹੈ, ਲੋਕਾਂ ਤੋਂ ਇਹ ਜਿਹੜਾ ਹੁਣ ਅੱਜ ਦੀ ਡੇਟ 'ਚ ਸਾਈਬਰ ਵਾਰਫੇਅਰ ਆ, ਲੋਕੀ ਆਪਣਾ ਉੱਥੇ ਨਹੀਂ ਰੱਖ ਸਕਦੇ ਪੱਖ। ਹੁਣ ਡਰੋਨਸ ਦੇ ਜਰੀਏ ਸੈਂਸਿਟਿਵ ਇਨਫੋਰਮੇਸ਼ਨ ਵੀ ਖੋਲੀ, ਕਿ ਇਹ ਸਰਕਾਰਾਂ ਮੁੜ ਕੇ ਕਿਤੇ ਉਸ ਦੌਰ ਵੱਲ ਤਾਂ ਨਹੀਂ ਜਾ ਰਹੀਆਂ ਜਿਹਨੂੰ ਅਸੀਂ ਆਟੋਕ੍ਰੈਟਿਕ ਦੌਰ ਕਹਿੰਦੇ ਸੀ, ਜਿਹਨੂੰ ਅਸੀਂ ਤਾਨਾਸ਼ਾਹ ਕਹਿੰਦੇ ਸੀ, ਜਿਹਦੇ ਵਿੱਚ ਰੈਵੋਲੂਸ਼ਨਸ ਖੜੇ ਹੋਏ ਆ, ਜਿਹਦੇ ਵਿੱਚ ਫਿਰ ਸਰਕਾਰਾਂ ਦੀਆਂ ਤਖਤੀਆਂ ਪਲਟੀਆਂ ਗਈਆਂ। ਬਿਲਕੁਲ ਗੁਰਮੋਹਨਪ੍ਰੀਤ ਸਿੰਘ ਜੀ, ਜਿਹੜਾ ਰਵੱਈਆ ਆ ਉਹ ਤਾਂ ਦੇਖੋ ਆਟੋਕ੍ਰੈਟਿਕ ਵਾਲਾ ਹੀ ਨਜ਼ਰ ਆ ਰਿਹਾ ਹੈ। ਤੇ ਖਾਸ ਤੌਰ ਤੇ ਤੁਸੀਂ ਗੱਲ ਕੀਤੀ ਜੁਡੀਸ਼ਰੀ ਵੀ ਜਦੋਂ ਅੱਖਾਂ ਬੰਦ ਕਰ ਲਏ ਤਾਂ ਜੁਡੀਸ਼ਰੀ ਇੱਕ ਇੰਡੀਪੈਂਡੈਂਟ ਜਿਹੜਾ ਪਲੇਟਫਾਰਮ ਮੰਨਿਆ ਜਾਂਦਾ ਸੀ, ਪਰ ਜਦੋਂ ਉਹ ਵੀ ਹੁਣ ਸਾਰਾ ਕੁਝ ਦੇਖਦਿਆਂ ਹੋਇਆ ਵੀ ਅੱਖਾਂ ਬੰਦ ਕਰੀ ਬੈਠੀ ਹੈ, ਤੇ ਵੱਡੇ ਸਵਾਲ ਇੰਡੀਅਨ ਸਟੇਟ ਦੇ ਬਾਕੀ ਇਹ ਪੂਰੇ ਨਹੀਂ ਹੈ ਕਿ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ, ਅਸੀਂ ਫਿਰ ਵੀ ਅੰਨਿਆਂ ਦੇ ਸ਼ਹਿਰ ਦੇ ਵਿੱਚ ਸੁਰਮਾ ਵੇਚਣ ਦਾ ਕੰਮ ਕਰਦੇ ਰਵਾਂਗੇ। ਇਹ ਬਿਲਕੁਲ ਮੈਨੂੰ ਇਸ ਲਈ ਤੁਸੀਂ ਕਹਿਣਾ ਪੈ ਰਿਹਾ ਕਿਉਂਕਿ ਸੂਓ ਮੋਟੋ ਹੀ ਹੋ ਰਹੀਆਂ ਇਹ ਚੀਜ਼ਾਂ। ਇਹ ਲਗਾਤਾਰ ਤੋਂ ਇਹ ਤੁਸੀਂ ਕਰਦੇ ਰਹੇ ਹੋ ਤੇ ਆਸ ਕਰਦੇ ਹਾਂ ਵੀ ਅੱਗੇ ਵੀ ਅਸੀਂ ਉਡੀਕ ਕਰ ਰਹੇ ਹਾਂ ਵੀ ਤੁਸੀਂ ਜਿਹੜੀ ਕੋਈ ਨਵਾਂ ਜਿਹੜਾ ਇਸ ਤਰ੍ਹਾਂ ਦਾ ਕੋਈ ਜਗਾਉਣ ਦੀ ਕੋਸ਼ਿਸ਼ ਕਰੋ ਤੇ ਸਾਡੇ ਨਾਲ ਅੱਜ ਜੁੜ ਕੇ ਗੱਲਬਾਤ ਕਰਨ ਦੇ ਲਈ ਤੇ ਸਾਰੇ ਮਸਲੇ ਤੇ ਆਪਣੇ ਵਿਚਾਰ ਰੱਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਤੇ ਇਹ ਸੀ ਗੁਰਮੋਹਨਪ੍ਰੀਤ ਸਿੰਘ ਜਿਨ੍ਹਾਂ ਨੇ ਕਿ ਅੱਜ ਬੜੀ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ 2020 ਤੋਂ ਲੈ ਕੇ ਜਿਹੜਾ ਹਿਊਮਨ ਰਾਈਟਸ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਤੌਰ ਤਰੀਕੇ ਨੇ, ਜ਼ਰੀਏ ਨੇ, ਜਿਹੜੇ ਇੰਡੀਅਨ ਸਿਸਟਮ ਦੇ ਵਿੱਚ ਜਿੰਨੀਆਂ ਕਿ ਆਪਸ਼ਨਸ ਖੁੱਲੀਆਂ ਨੇ ਉਹਦੇ ਨਾਲ ਇਹ ਗੱਲਬਾਤ ਕਰ ਰਹੇ ਆ। ਤੇ ਹੁਣ ਵੀ ਜਿਹੜਾ ਡਰੋਨਸ ਦਾ ਯੂਜ਼ ਆ ਜਿਵੇਂ ਇੰਡੀਅਨ ਅਥਾਰਟੀਜ਼ ਨੇ ਕੀਤਾ, ਉਹ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਿਵੇਂ ਮੋਟੀ ਜੀ ਗੱਲ ਮੈਂ ਤੁਹਾਨੂੰ ਇਹ ਦੱਸਦਾ ਜਾਂਦਾ ਜਾਂਦਾ ਦੱਸ ਦਿਆਂ ਕਿ ਜਿਹੜਾ ਡਰੋਨਸ ਦਾ ਸਭ ਤੋਂ ਵੱਧ ਯੂਜ਼ ਆ ਉਹ ਜਾਂ ਤਾਂ ਇਜ਼ਰਾਈਲ ਪੈਲਸਤੀਨ ਦੇ ਵਿੱਚ ਕਰ ਰਿਹਾ ਹੈ, ਤੇ ਜਾਂ ਫਿਰ ਹੁਣ ਅਸੀਂ ਜਿਹੜਾ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਦੁਨੀਆ ਨੇ ਡਰੋਨਸ ਦਾ ਵੱਡੇ ਪੱਧਰ ਤੇ ਯੂਜ਼ ਦੇਖਿਆ ਕਿ ਜਿਵੇਂ ਉੱਥੇ ਸਿਵਿਲੀਅਨ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚ ਜਿਹੜੀ ਬੰਬਾਰੀ ਕਰਨ ਦੇ ਲਈ ਜਿਵੇਂ ਡਰੋਨਸ ਯੂਜ਼ ਕੀਤੇ ਜਾ ਰਹੇ ਆ। ਪਰ ਹੁਣ ਭਾਰਤ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਆ ਜਦੋਂ ਸ਼ਾਂਤਮਈ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਇਸ ਤਰ੍ਹਾਂ ਸਰਕਾਰ ਜਿਹੜੀਆਂ ਅਥਾਰਟੀਜ਼ ਨੇ ਉਹ ਡਰੋਨਸ ਯੂਜ਼ ਕਰ ਰਹੀਆਂ ਨੇ। ਤੇ ਹਾਲਾਂਕਿ ਅੱਜ ਟੀਅਰ ਗੈਸ ਸ਼ੈਲ ਸੁੱਟੇ ਜਾ ਰਹੇ ਆ, ਪਰ ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਟੈਸਟਿੰਗ ਆ ਪੰਜਾਬ ਦੇ ਵਿੱਚ ਕਿ ਕੱਲ ਨੂੰ ਜਿਸ ਤਰ੍ਹਾਂ ਦਾ, ਕਿਉਂਕਿ ਪੰਜਾਬ ਲਗਾਤਾਰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦਾ ਰਿਹਾ ਤੇ ਪੰਜਾਬ ਦੇ ਵਿੱਚ ਹਿਸਟਰੀ ਆ, ਰਿਕਾਰਡਡ ਹਿਸਟਰੀ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ ਉਹਨੇ ਪੂਰਾ ਫੁੱਲ ਫਲਾਈਡ ਜਿਹੜਾ ਆਰਮਡ ਅਸੋਲਟ ਵੀ ਕੀਤਾ, ਨਸਲਕੁਸ਼ੀ ਕੀਤੀ ਉਸ ਅਸੋਲਟ ਦੇ ਨਾਲ। ਤੇ ਅੱਗੇ ਵੀ ਜਿਹੜਾ ਜੇ ਇਸ ਤਰ੍ਹਾਂ ਦਾ ਵਾਪਰਦਾ ਆ ਤਾਂ ਸਰਕਾਰ ਕਿੰਨੇ ਖਤਰਨਾਕ ਜਿਹੜੇ ਤੌਰ ਤਰੀਕੇ ਆ ਪੰਜਾਬ ਦੇ ਵਿੱਚ ਲੋਕਾਂ ਤੇ ਵਰਤ ਸਕਦੀ ਆ, ਉਸ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਜੋ ਪਿਛਲੇ 2 ਦਿਨਾਂ ਤੋਂ ਸ਼ੰਭੂ ਦੇ ਵਿੱਚ ਹੋਇਆ। ਤਾਂ ਜ਼ਰੂਰੀ ਆ ਕਿ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ, ਜਿਹੜੀਆਂ ਦੁਨੀਆ ਦੇ ਵਿੱਚ ਸਿੱਖ ਡਾਇਸਪੋਰਾ ਬੈਠਾ ਆ, ਉਹ ਅੱਜ ਇਸ ਮਸਲੇ ਨੂੰ ਜਿਹੜੇ ਇੰਟਰਨੈਸ਼ਨਲ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ ਰੇਸ ਕਰੇ। ਤੇ ਜਿਵੇਂ ਭਾਰਤ ਸਰਕਾਰ ਜੋ ਤੌਰ ਤਰੀਕੇ ਵਰਤ ਰਹੀ ਆ ਕਿਸਾਨ ਸੰਘਰਸ਼ ਨੂੰ ਦਬਾਉਣ ਦੇ ਲਈ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਉਹਨੂੰ ਦੁਨੀਆ ਦੇ ਅੱਗੇ ਨੰਗਾ ਕਰੇ, ਜੱਗ ਜ਼ਾਹਰ ਕਰੇ ਉਸ ਗੱਲ ਨੂੰ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।